सतगुर की सेवा सफल है, जे को करे चित लाए, मन चिंदिया फल पावना, होमे विच उजाए। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ ਸਮਾਗਮ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਯੂਬਾ ਸਿਟੀ ਕੈਲੀਫੋਰਨੀਆ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਜਿਹੜਾ ਸਮਰਪਿਤ ਹੈ ਉਹ ਚੱਲ ਰਿਹਾ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਔਰ ਇੰਨੀ ਠੰਡ ਦੇ ਬਾਵਜੂਦ ਦੇਖੋ ਕੁਦਰਤ ਦਾ ਰੰਗ ਦੇਖੋ, ਇੰਨਾ ਵਧੀਆ ਇੱਥੇ ਵੈਦਰ ਹੁੰਦਾ। ਪਰ ਇਸ ਦਫਾ ਇੱਥੇ ਜਿਹੜਾ ਵੈਦਰ ਹੈ ਉਹ ਠੰਡਾ ਨਹੀਂ ਤੇ ਮੋਸਟਲੀ ਇੱਥੇ ਨਿੱਘਾ ਵੈਦਰ ਹੁੰਦਾ ਹੈ। ਸੋ ਇਸ ਠੰਡ ਦੇ ਬਾਵਜੂਦ ਵੀ ਸਿੱਖ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ, ਕਿੰਨੀ ਖੁਸ਼ੀ ਹੈ। ਸਿੱਖ ਸੰਗਤਾਂ ਨਾਲ ਆਪਣੇ ਗੁਰੂ ਨਾਲ ਕਿੰਨਾ ਪਿਆਰ ਹੈ ਕਿ ਇੰਨੀ ਠੰਡ ਦੇ ਬਾਵਜੂਦ ਵੀ ਹਵਾ ਵੀ ਠੰਡੀ ਚੱਲ ਰਹੀ ਹੈ, ਪਰ ਸਿੱਖ ਸੰਗਤਾਂ ਠੰਡੇ ਪਾਣੀ ਦੇ ਨਾਲ, ਠੰਡੇ ਅੰਮ੍ਰਿਤ ਦੇ ਨਾਲ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਨੇ ਉਹ ਕਰ ਰਹੀਆਂ ਨੇ। ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਚੋਲਾ ਹੈ ਗੁਰੂ ਜਿਸ ਤਰ੍ਹਾਂ ਕਿ ਬਦਲਿਆ ਜਾਂਦਾ ਨਿਸ਼ਾਨ ਸਾਹਿਬ ਦਾ, ਸੋ ਇਸ ਦਫਾ ਵੀ ਜਿਹੜੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਨੇ ਉਹ ਚੇਂਜ ਕਰ ਰਹੀਆਂ ਨੇ। ਪਹਿਲਾਂ ਉਹਨਾਂ ਨੂੰ ਅੰਮ੍ਰਿਤ ਨਾਲ ਜਿਹੜਾ ਇਸ਼ਨਾਨ ਕਰਵਾਇਆ ਜਾ ਰਿਹਾ ਹੈ। ਪਹਿਲਾਂ ਤੇ ਉਤਾਰਿਆ ਗਿਆ ਸੀ ਚੋਲਾ ਪੁਰਾਣਾ ਤੇ ਉਸ ਤੋਂ ਬਾਅਦ ਹੁਣ ਇਸ਼ਨਾਨ ਕਰਵਾ ਕੇ ਜਿਹੜਾ ਨਵਾਂ ਹੈ ਉਹ ਚੋਲਾ ਪਹਿਨਾਇਆ ਜਾਏਗਾ। ਸੋ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸਿੱਖ ਸੰਗਤਾਂ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜੀਆਂ ਚੋਲਾ ਸਾਹਿਬ ਦੀ ਜਿਹੜੀ ਹੈ ਸੇਵਾ ਕਰ ਰਹੀਆਂ, ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਨੇ ਉਹ ਕਰ ਰਹੀਆਂ ਨੇ। ਅਸੀਂ ਇਸ ਮੁਬਾਰਕ ਦਿਨ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਹੈ ਮਹਾਨਗਰ ਕੀਰਤਨ ਔਰ ਜਿਹੜੇ ਸਮਾਗਮ ਚੱਲ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੇ ਬਾਬਤ ਜਿਹੜੇ ਹੈਗਾ ਹੈ ਆਪਾਂ ਸਭ ਸਿੱਖ ਸੰਗਤਾਂ ਨੂੰ ਸਭ ਨੂੰ ਆਪਾਂ ਵਧਾਈਆਂ ਦਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਨਵੰਬਰ 8 ਨੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਵੀ ਹੋ ਰਿਹਾ ਹੈ। ਬੜੀ ਸਾਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਜਾਏਗਾ। ਸਿੱਖ ਸੰਗਤਾਂ ਵੱਲੋਂ ਆਪਾਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। TV 84 ਦੀ ਜਿਹੜੀ ਟੀਮ ਹੈ ਇਸ ਨੂੰ ਫੁੱਲੀ ਕਵਰ ਕਰਨ ਵਾਸਤੇ ਪਹੁੰਚੀ। ਜਿਸ ਤਰ੍ਹਾਂ ਕਿ ਤੁਸੀਂ ਲਾਸਟ ਨਾਈਟ ਦੇਖਿਆ ਔਰ ਸਾਰਾ ਦਿਨ ਤੁਸੀਂ ਦੇਖਿਆ ਕਿ ਜਿਹੜਾ ਨਗਰ ਕੀਰਤਨ ਨਾਲ ਸੰਬੰਧਿਤ ਜਿਹੜੇ ਪਾਠ ਸੀ, ਅਖੰਡ ਪਾਠ ਸਾਹਿਬ ਜਿਹੜੇ ਰੱਖੇ ਗਏ ਨੇ, ਸੋ ਇਸ ਦੇ ਦੌਰਾਨ ਜਿਹੜੇ ਗੁਰਬਾਣੀ ਦੇ ਪ੍ਰਵਾਹ ਵੀ ਚੱਲ ਰਹੇ ਨੇ ਔਰ ਕੀਰਤਨ ਦਰਬਾਰ ਵੀ ਹੋ ਰਹੇ ਨੇ ਔਰ ਵਿਚਾਰ ਚਰਚਾ ਵੀ ਹੋ ਰਹੀਆਂ ਨੇ। ਆਪਣੇ ਪੰਥ ਦੀ ਗੱਲ ਵੀ ਹੋ ਰਹੀ ਹੈ, ਸਿੱਖੀ ਦੀ ਗੱਲ ਹੋ ਰਹੀ ਹੈ। ਸੋ ਕੱਲ ਜਿਹੜੇ ਆਤਿਸ਼ਬਾਜ਼ੀ ਤੁਸੀਂ ਦੇਖੀ ਹੈ, ਸੋ ਅੱਜ ਦੂਸਰਾ ਦਿਨ ਹੈ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਹੋ ਰਹੀ ਹੈ ਔਰ ਜਿਹੜਾ ਕੱਲ ਮੇਨ ਜਿਹੜਾ ਦਿਨ ਹੈਗਾ ਹੈ ਉਹ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਜਾਏਗਾ। ਸੋ ਇਹ 43ਵਾਂ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਆਪਾਂ ਲੱਖ ਮੁਬਾਰਕਾਂ ਨੇ। ਮੈਂ ਨੀਲਮ ਕੌਰ TV 84 ਦੇ ਨਾਲ ਔਰ ਅਸੀਂ ਇਸ ਸਮਾਗਮ ਦੇ ਚਲਦੇ ਅਸੀਂ ਜਿਹੜੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ, ਸਿੱਖ ਸੰਗਤਾਂ ਨੇ, ਉਹਨਾਂ ਦੇ ਵਿਚਾਰ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਰਾਈਟ ਨਾਓ ਮੇਰੇ ਨਾਲ ਡਾਕਟਰ ਅਮਰਜੀਤ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋ, ਕੀ ਮਹਿਸੂਸ ਕਰ ਰਹੇ ਹੋ ਇਸ ਟਾਈਮ? ਦੇਖੋ, ਜਦੋਂ ਅਸੀਂ ਖਾਲਸਾ ਪੰਥ ਦੀ ਗੱਲ ਕਰਦੇ ਹਾਂ ਤੇ ਇੱਕ ਜਿਹੜਾ ਅਕਸਰ ਦੁਹਰਾਇਆ ਜਾਂਦਾ ਹੈ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਗੁਰੂ ਗ੍ਰੰਥ ਗੁਰੂ ਪੰਥ। ਔਰ ਅੱਜ ਜਿਹੜਾ ਖਾਸ ਮੌਕਾ ਹੈ, ਖਾਸ ਤੌਰ ਤੇ ਅਸੀਂ ਯੂਬਾ ਸਿਟੀ ਜਿੱਥੇ ਸਿੱਖ ਲਗਭਗ 125 ਸਾਲ ਪਹਿਲਾਂ ਆਏ, ਕਦੇ ਜਿੱਥੇ ਉਹਨਾਂ ਨੇ ਮੈਕਸੀਕਨ ਵਰਕਰਾਂ ਦੇ ਨਾਲ ਮਜ਼ਦੂਰੀ ਕੀਤੀ, ਜ਼ਮੀਨ ਦਾ ਹੱਕ ਵੀ ਉਹਨਾਂ ਨੂੰ ਨਹੀਂ ਸੀ, ਵਿਆਹ ਕਰਾਉਣ ਦਾ ਹੱਕ ਵੀ ਨਹੀਂ ਸੀ, ਤੇ ਅੱਜ ਜਦੋਂ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਇੱਥੇ ਇਕੱਠੀਆਂ ਹੁੰਦੀਆਂ ਨੇ, ਤੇ ਫਿਰ ਇਸ ਗੱਲ ਦੇ ਉੱਤੇ ਹੋਰ ਵੀ ਯਕੀਨ ਹੁੰਦਾ ਹੈ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਸਿੱਖ ਜਿੱਥੇ ਵੀ ਜਾਂਦੇ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸਥਾਪਿਤ ਕਰਦੇ ਨੇ, ਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਮਤਲਬ ਨਿਸ਼ਾਨ ਸਾਹਿਬ ਨੂੰ ਸਥਾਪਿਤ ਕਰਨਾ ਸਭ ਤੋਂ ਪਹਿਲਾਂ ਹੁੰਦਾ ਹੈ ਔਰ ਉਸ ਤੋਂ ਬਾਅਦ ਗੁਰਦੁਆਰਾ ਹੀ ਉਹ ਹੈ ਜਿੱਥੇ ਨਿਸ਼ਾਨ ਝੂਲਦਾ ਹੋਏ ਔਰ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਣ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ 43ਵੇਂ ਨਗਰ ਕੀਰਤਨ 'ਚ ਸ਼ਮੂਲੀਅਤ ਦੇ ਲਈ ਸਮੁੱਚੀ TV 84 ਦੀ ਟੀਮ ਆਈ ਹੋਈ ਹੈ। ਔਰ ਜਦੋਂ ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ, ਇੱਕ ਪਾਸੇ ਕੀਰਤਨ ਦੀਆਂ ਧੁਨਾਂ ਫਜ਼ਾ ਦੇ ਵਿੱਚ ਨੇ, ਦੂਸਰੇ ਪਾਸੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੇ ਲਈ ਨਿਸ਼ਾਨ ਸਾਹਿਬ ਨੂੰ ਥੱਲੇ ਲਾਇਆ ਗਿਆ ਹੈ ਔਰ ਬੀਬੀਆਂ, ਸਿੰਘ, ਬੱਚੇ, ਜਿਵੇਂ ਇੱਕ ਰਵਾਇਤ ਹੈ, ਇਹ ਕੋਈ ਧਰਮ ਦਾ ਹਿੱਸਾ ਨਹੀਂ ਹੈ ਪਰ ਇੱਕ ਰਵਾਇਤ ਹੈ ਕਿ ਕੱਚੀ ਲੱਸੀ ਨਾਲ ਉਸ ਨੂੰ ਧੋਤਾ ਜਾਂਦਾ ਹੈ। ਅਸਲ 'ਚ ਇਹ ਪਿਆਰ ਦਾ ਇਜ਼ਹਾਰ ਹੁੰਦਾ ਹੈ ਕਿ ਅਸੀਂ ਉਸ ਗੁਰੂ ਦੇ ਨਿਸ਼ਾਨ ਨੂੰ ਟੱਚ ਕਰ ਰਹੇ ਹਾਂ, ਜਿਹੜਾ ਨਿਸ਼ਾਨ ਅਸਮਾਨ ਦੇ ਵਿੱਚ ਜਦੋਂ ਨਿਸ਼ਾਨ ਸਾਹਿਬ ਝੂਲਦਾ ਹੈ, ਗੁਰਦੁਆਰੇ ਦੀ ਪਛਾਣ ਨਿਸ਼ਾਨ ਸਾਹਿਬ ਨਾਲ ਹੁੰਦੀ ਹੈ ਕਿ ਦੂਰੋਂ ਦੇਖ ਕੇ ਕੋਈ ਭੁੱਖਾ ਦੇਖੇ, ਉਸ ਨੂੰ ਇਹ ਲੱਗੇ ਕਿ ਉਸ ਲਈ ਇੱਥੇ
ਅੰਨ ਹੋਏਗਾ ਉਸ ਦੀ ਉਦਰ ਪੂਰਤੀ ਹੋਏਗੀ। ਕੋਈ ਲੋੜਵੰਦ ਦੇਖੇ, ਕੋਈ ਮੁਸਾਫਰ ਦੇਖੇ, ਉਸ ਨੂੰ ਪਤਾ ਹੈ ਕਿ ਰਾਤ ਰਹਿਣ ਲਈ ਉਸ ਨੂੰ ਥਾਂ ਮਿਲੇਗੀ। ਕੋਈ ਬਿਮਾਰ ਦੇਖੇ, ਉਹਨੂੰ ਪਤਾ ਹੈ ਉੱਥੇ ਇਲਾਜ ਦਾ ਪ੍ਰਬੰਧ ਹੋਏਗਾ। ਔਰ ਜੇ ਕੋਈ ਅਬਲਾ ਇਨਸਿਕਿਉਰ ਇਹ ਦੇਖੇ ਕਿ ਭਾਈ ਉਸ ਨੂੰ ਖਤਰਾ ਹੈ, ਤੇ ਸਾਡੇ ਗੁਰਦੁਆਰੇ ਕਿਲੇ ਵਾਂਗ ਨੇ। ਜਿਹੜੀ ਮੈਂ ਡੈਫੀਨੇਸ਼ਨ ਦਿੱਤੀ ਹੈ ਇਹ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਦਿੱਤੀ ਹੋਈ ਹੈ। ਔਰ ਹੁਣ ਦੇ ਪੀਰੀਅਡ ਖਾਸ ਤੌਰ ਤੇ ਜਦੋਂ ਅਸੀਂ ਕੋਵਿਡ ਕ੍ਰਾਈਸਿਸ 'ਚ ਦੇਖਿਆ ਤੇ ਇਸ ਪਲੈਨਟ ਦੇ ਉੱਤੇ, ਔਰ ਇਹ ਇੱਕ ਗੁਰੂ ਦਾ ਕ੍ਰਿਸ਼ਮਾ ਹੈ, ਗੁਰੂ ਦੀ ਕਲਾ ਹੈ ਕਿ ਇੱਕ ਪਾਸੇ ਇਹਨਾਂ 4 ਸਦੀਆਂ ਦੇ ਵਿੱਚ 4 ਪਾਵਰਫੁਲ ਰਜੀਮ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਸੀ। ਮੁਗਲ, ਦਰਾ ਖੈਬਰ ਪਾਰ ਦੇ ਹਮਲਾਵਰ, ਅੰਗਰੇਜ਼ ਔਰ ਅੱਜ ਦੇ ਹਿੰਦੂਤਵੀ ਹਾਕਮ। ਪਰ ਦੁਨੀਆ ਭਰ ਦੇ ਵਿੱਚ ਅੱਜ 35 ਮਿਲੀਅਨ ਸਿੱਖ ਵਸਦੇ ਨੇ। 6 ਮਿਲੀਅਨ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਜਿੱਥੇ ਸੂਰਜ ਚੜ੍ਹਦਾ ਹੈ ਨਿਊਜ਼ੀਲੈਂਡ, ਉੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ। ਤੇ ਜਿਸ ਪਲੈਨਟ ਤੇ ਜਦੋਂ ਸੂਰਜ ਅਸਤ ਹੁੰਦਾ ਵੈਨਕੂਵਰ ਏਰੀਆ 'ਚ, ਉੱਥੇ ਵੀ ਨਿਸ਼ਾਨ ਝੂਲਦੇ ਨੇ। ਔਰ ਕੋਵਿਡ-19 ਦੇ ਕ੍ਰਾਈਸਿਸ ਜਿੱਥੇ ਕਿ ਦੁਨੀਆ ਭਰ ਦੇ ਵਿੱਚ ਸਾਰੇ ਉਹ ਹੈਲਥ ਸਿਸਟਮ ਹੋਏ, ਅਦਰਵਾਈਜ਼ ਸਿਸਟਮ ਹੋਏ, ਉਹ ਕਲੈਪਸ ਹੋਏ। ਜਿਵੇਂ ਸਾਡੇ ਗੁਰਦੁਆਰੇ ਇੱਕ ਉਸ ਕਿਸਮ ਦੀ ਮਦਦ ਸਾਬਤ ਹੋਏ ਕਿ ਪਿਛਲੇ ਦਿਨੀ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ 5 ਮੁਲਕਾਂ ਦੇ ਪ੍ਰਾਈਮ ਮਿਨਿਸਟਰਸ, ਪ੍ਰੈਜ਼ੀਡੈਂਟ ਨੇ ਵਧਾਈ ਸੁਨੇਹੇ ਦਿੱਤੇ। ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਦੇ, ਕੈਨੇਡਾ ਦੇ ਜਸਟਿਨ ਟਰੂਡੋ, ਇਸੇ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਦੇ। ਔਰ ਅੱਜ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਸਾਡੀ ਸਟਰਗਲ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵਾਰ ਫੇਰ ਰਿਵਾਈਵ ਹੋਈ ਹੈ। 13 ਮਹੀਨੇ ਚੱਲੀ ਕਿਸਾਨ ਮੂਵਮੈਂਟ। ਔਰ ਅੱਜ ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ, ਲਗਭਗ 1 ਸਾਲ ਹੋ ਗਿਆ। ਇਹ ਨਵੰਬਰ ਦਾ ਮਹੀਨਾ ਹੀ ਸੀ ਜਦੋਂ ਮੋਦੀ ਨੇ ਆ ਕੇ ਮੁਆਫੀ ਵੀ ਮੰਗੀ ਔਰ 3 ਕਿਸਾਨਾਂ ਦਾ ਜਿਹੜੀ ਹੈ ਇਕਨੋਮਿਕਲ ਨਸਲਕੁਸ਼ੀ ਲਈ ਜਿਹੜੇ ਖੇਤੀ ਕਾਨੂੰਨ ਬਣਾਏ ਸੀ ਉਹ ਵੀ ਵਾਪਸ ਲੈਣ ਤੇ ਮਜਬੂਰ ਹੋਏ। ਔਰ ਇਸ ਵੇਲੇ ਫਿਜ਼ਾ ਦੇ ਵਿੱਚ ਇੱਕ ਚਾਅ ਹੈ, ਉਤਸ਼ਾਹ ਹੈ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ, ਜਿਵੇਂ ਸਿਮਰਨਜੀਤ ਸਿੰਘ ਮਾਨ ਵੱਡੀ ਮੈਜੋਰਿਟੀ ਦੇ ਨਾਲ ਜਿੱਤੇ। ਔਰ ਅੱਜ ਅਸੀਂ ਵਾਪਸ ਉਸ ਸਾਰੇ ਪਾਰਟ ਨੂੰ ਦੇਖ ਰਹੇ ਹਾਂ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਸਾਡਾ ਨਿਸ਼ਾਨ ਸਾਹਿਬ। ਔਰ ਇਸ ਨੂੰ ਡਰੋਨ ਰਾਹੀਂ ਵੀ ਕਵਰ ਕੀਤਾ ਜਾ ਰਿਹਾ ਹੈ। ਔਰ 4 ਚਫੇਰਿਓਂ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ। ਥੋੜੇ ਬਹੁਤ ਗੁਰਦੁਆਰਾ ਸਟਰਕਚਰ 'ਚ ਤਬਦੀਲੀ ਹੋਈ ਹੈ, ਜਿਸ ਕਰਕੇ ਲੰਗਰ ਔਰ ਦੂਸਰੇ ਬਾਹਰ ਗਏ ਨੇ। ਔਰ ਉਸ ਕਰਕੇ ਇਨੀਸ਼ੀਅਲੀ ਲੱਗਦਾ ਸੀ ਕਿ ਵੀ ਅੱਜ ਮੌਸਮ ਵੀ ਜਿਹੜਾ ਬੱਦਲਵਾਈ ਆ, ਹਵਾ ਚੱਲ ਰਹੀ ਹੈ, ਠੰਡ ਹੈ। ਪਰ ਇਹਦੇ ਬਾਵਜੂਦ ਜਿਹੜੀ ਖਾਲਸੇ ਦੀ ਉਹ ਡਿਫਾਈਨਡ ਸਪਿਰਿਟ ਹੈ ਉਹ ਤੁਹਾਨੂੰ ਹਰ ਥਾਂ ਤੇ ਨਜ਼ਰ ਆਉਂਦੀ ਹੈ। ਔਰ ਇਸ ਵੇਲੇ ਅਸੀਂ ਜਿਹੜਾ ਜਦੋਂ ਨਿਸ਼ਾਨ ਸਾਹਿਬ ਝੂਲੇਗਾ ਔਰ ਜਕਾਰਿਆਂ ਦੀ ਗੂੰਜ, ਇੱਕ ਚਾਅ ਤੇ ਉਤਸ਼ਾਹ ਹੁੰਦਾ ਹੈ ਕਿ ਅਸੀਂ ਆਪਣਾ ਸਿਰ ਦੇ ਸਕਦੇ ਹਾਂ। ਗੁਰੂ ਦਾ ਨਿਸ਼ਾਨ ਹਮੇਸ਼ਾ ਝੂਲਦਾ ਰੱਖਣਾ ਹੈ। ਇਹੀ ਸਪਿਰਿਟ ਨੇ ਸਾਨੂੰ ਹਮੇਸ਼ਾ ਦੁਨੀਆ ਭਰ ਦੇ ਵਿੱਚ ਜਿੱਥੇ ਤਰੱਕੀ ਯਾਫਤਾ ਬਣਾਇਆ, ਹਿੰਮਤੀ ਬਣਾਇਆ, ਕਰੇਜੀਅਸ ਬਣਾਇਆ, ਉੱਥੇ ਦੀਨ ਦੁਖੀ ਦੇ ਰਾਖੇ ਦੇ ਤੌਰ ਦੇ ਉੱਤੇ ਵੀ ਸਾਡਾ ਜਿਹੜੀ ਹੈ ਉਹ ਹੋਂਦ ਹੈ। ਜੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੇ ਉੱਤੇ ਹੋਰ ਵੀ ਮੁਬਾਰਕਬਾਦ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਡਾਕਟਰ ਅਮਰਜੀਤ ਸਿੰਘ ਦੇ ਬੜੇ ਜਿਹੜੇ ਵੱਡਮੁੱਲੇ ਜਿਹੜੇ ਵਿਚਾਰ ਨੇ ਉਹ ਸੁਣੇ ਨੇ। ਉਹਨਾਂ ਨੇ ਨਿਸ਼ਾਨ ਸਾਹਿਬ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਮਝਾਈਏ ਕਿ ਕਿੱਦਾਂ ਜਿਹੜੇ ਗੁਰੂ ਘਰ ਨੇ ਉਹ ਨਿਸ਼ਾਨ ਸਾਹਿਬ ਤੋਂ ਹੀ ਪਤਾ ਲੱਗਦੇ ਨੇ ਕਿ ਜਿੱਥੇ ਨਿਸ਼ਾਨ ਸਾਹਿਬ ਹੋਏਗਾ ਉੱਥੇ ਗੁਰੂ ਘਰ ਜ਼ਰੂਰ ਹੋਵੇਗਾ। ਸੋ ਮੇਰੇ ਨਾਲ ਭਾਈ ਗੁਰਦੇਵ ਸਿੰਘ ਜੀ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਦੇਣਾ ਚਾਹੋਗੇ? ਅੱਜ 43ਵਾਂ ਨਗਰ ਕੀਰਤਨ ਤੇ ਜਿਸ ਵੇਲੇ ਗੁਰੂ ਕੀਆਂ ਸੰਗਤਾਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀਆਂ ਨੇ, ਉਤਸ਼ਾਹ ਹੈ। ਹਰ ਮੁਲਕ ਦੇ ਵਿੱਚ ਗੁਰੂ ਪੰਥ ਦੇ ਝੰਡੇ ਬੁੰਗੇ ਕਾਇਮ ਨੇ। ਸਿਰਫ ਕੌਮ ਨੂੰ ਲੋੜ ਹੈ ਕਿ ਆਪਣਾ ਪਰਮਾਨੈਂਟਲੀ ਜਿੱਥੇ ਗੁਰੂ ਸਾਹਿਬ ਦੀ ਕਮਾਈ ਹੈ ਉਸ ਪੰਜਾਬ ਦੀ ਧਰਤੀ ਤੇ ਆਪ ਦਾ ਰਾਜ ਭਾਗ ਹੋਵੇ, ਜਿੱਥੋਂ ਬੈਠ ਕੇ ਅਸੀਂ ਵਾਕਈ ਵੀ ਆਪਣੇ ਕੌਮ ਦੀ ਸ਼ਾਨਮਤੀ ਸੁਨੇਹਾ ਦੇ ਸਕੀਏ। ਇਸ ਵੇਲੇ ਗੁਰੂ ਕੀਆਂ ਸੰਗਤਾਂ ਦੇ ਉਤਸ਼ਾਹ ਤੇ ਉਮਾਹ ਹੈ। ਸੋ ਗੁਰੂ ਕਿਰਪਾ ਕਰੇ, ਪੰਥ ਨੂੰ ਚੜ੍ਹਦੀ ਕਲਾ ਬਖਸ਼ੇ। ਕੌਮ ਨੇ ਰਿਜ਼ੋਲਵ ਕਰ ਲਿਆ ਹੈ ਆਪ ਦੀ ਆਜ਼ਾਦ ਹਸਤੀ, ਆਪ ਦੇ ਆਜ਼ਾਦ ਮੁਲਕ ਦੀ, ਤੇ ਗੁਰੂ ਬਖਸ਼ਿਸ਼ ਕਰੇ ਕੌਮ ਤੇ। ਜਲਦੀ ਤੋਂ ਜਲਦੀ ਕੌਮ ਨੂੰ ਆਪ ਦਾ ਦਰ ਘਰ ਬਖਸ਼ੇ। ਇਸੇ ਤਰ੍ਹਾਂ ਜੋੜ ਮੇਲੇ ਸਾਰੀਆਂ ਦੁਨੀਆ ਦੇ ਵਿੱਚ ਹਰ ਜਗ੍ਹਾ ਲੱਗਣ ਤੇ ਅਸੀਂ ਸੱਚ, ਹੱਕ ਤੇ ਇਨਸਾਫ ਤੇ ਪਰਉਪਕਾਰ ਦਾ ਇਹ ਉਪਦੇਸ਼ ਦੁਨੀਆ ਦੇ ਹਰ ਕੋਨੇ ਪਹੁੰਚਾ ਸਕੀਏ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਇਹੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ
गुर का दर्शन देख देख जीवा जीवा गुर के चरण तोए तोए पीवा गुर का दर्शन देख देख जीवा जीवा गुर के चरण तोए तोए पीवा गुर के चरण तोए तोए पीवा गुर के चरण तोए तोए पीवा गुर का दर्शन देख देख जीवा जीवा गुर के चरण तोए तोए पीवा इस गुर को सिमरो सास सास गुरु को सिमरो सास सास इस गुर को सिमरो सास सास गुरु को सिमरो सास सास गुर मेरे प्राण सतगुर मेरी दास गुर मेरे प्राण सतगुर मेरी दास गुर का दर्शन देख देख जीवा जीवा गुर के चरण तोए तोए पीवा गुर का दर्शन देख देख जीवा जीवा गुर के चरण तोए तोए पीवा गुर की रेण नित मजन करो गुर की रेण नित मजन करो गुर की रेण नित भजन करो जन्म जन्म की हो मैं मत हरो जन्म जन्म की हो मैं मत हरो गुर का दर्शन देख देख जीवा जीवा गुर के चरण तोए तोए पीवा गुर का दर्शन देख देख जीवा जीवा गुर के चरण तोए तोए पीवा ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਹੋ ਰਹੀ ਹੈ। ਇਹ ਭਾਈ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਜੀ। ਕੀ ਕਹਿਣਾ ਚਾਹੋਗੇ? ਅੱਜ ਬੜਾ ਮੁਬਾਰਕ ਦਿਨ ਹੈ, ਕੀ ਕਹਿਣਾ ਚਾਹੋਗੇ? ਮੈਂ ਸਾਰਿਆਂ ਨੂੰ 43ਵੇਂ ਨਗਰ ਕੀਰਤਨ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮਹਾਰਾਜ ਸਾਰਿਆਂ ਨੂੰ ਸੁੱਖ ਰੱਖੇ। ਇਹਨਾਂ ਨੇ ਵਧਾਈ ਦਿੱਤੀ ਹੈ। ਆਪਣੇ ਇਹ ਜੋ ਸਮਾਗਮ ਚੱਲ ਰਹੇ ਨੇ ਗੁਰਤਾ ਗੱਦੀ ਜਿਹੜੇ ਸਮਰਪਿਤ ਜਿਹੜੇ ਦਿਨ ਨੇ ਇਹ ਚੱਲਦੇ ਨੇ। ਸੋ ਅਸੀਂ ਟੀਵੀ 84 ਦੇ ਦਰਸ਼ਕਾਂ ਨੂੰ ਵੀ ਲੱਖ ਲੱਖ ਫੇਰ ਦੁਬਾਰਾ ਇਸ ਮੁਬਾਰਕ ਦਿਨ ਦੀਆਂ ਜਿਹੜੀਆਂ ਨੇ ਵਧਾਈਆਂ ਦਿੰਦੀਆਂ। ਤਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜੀ ਇਹ ਸੇਵਾ ਇਹ ਚੱਲ ਰਹੀ ਹੈ। ਅਸੀਂ ਥੋੜੇ ਹੀ ਪਲਾਂ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਵਾਂਗੇ ਕਿ ਚੋਲਾ ਸਾਹਿਬ ਦਾ ਸਾਰਾ ਹੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਡਰਾਈ ਕਰ ਰਹੇ ਨੇ ਨਿਸ਼ਾਨ ਸਾਹਿਬ ਨੂੰ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਨਵਾਂ ਚੋਲਾ ਹੈ ਉਹ ਜਿਹੜਾ ਹੈਗਾ ਹੈ
ਉਹਨਾਂ ਨੇ ਚੜਾਉਣਾ ਹੈਗਾ। ਸਿੱਖ ਸੰਗਤਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੰਨੀ ਠੰਡ ਦੇ ਬਾਵਜੂਦ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਸੇਵਾ ਕਰ ਰਹੀਆਂ ਨੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤ ਨੂੰ ਗੁਰੂ ਮਾਨਿਓ ਗ੍ਰੰਥ 43ਵੇਂ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ। ਮੈਂ ਸਮੂਹ ਸਿੱਖ ਜਗਤ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰੂੰ ਕਿ ਕੱਲ ਐਤਵਾਰ ਗੁਰੂ ਘਰ ਪਹੁੰਚੋ ਤਾਂ ਕਿ ਆਪਾਂ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਸ ਦਿਨ ਨੂੰ ਮਨਾ ਸਕੀਏ। ਆਓ ਰਲ ਕੇ ਇਸ ਦਿਨ ਨੂੰ ਮਨਾਈਏ ਤੇ ਗੁਰੂ ਦੀਆਂ ਖੁਸ਼ੀਆਂ ਲਈਏ। ਇਸ ਵੇਲੇ ਜੁਬਾੜੀ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਸੇਵਾ ਵਿੱਚ ਹਿੱਸਾ ਲੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਸੇਵਾ ਹੋ ਰਹੀ ਹੈ, ਸਿੱਖ ਸੰਗਤਾਂ ਬੜੇ ਉਤਸ਼ਾਹ ਤੇ ਚਾਅ ਨਾਲ ਜਿਹੜੀਆਂ ਸੇਵਾ ਨਿਸ਼ਾਨ ਸਾਹਿਬ ਦੀ ਕਰ ਰਹੇ ਨੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੋ ਕਿ ਨਿਸ਼ਾਨ ਸਾਹਿਬ ਸੇਵਾ ਹੋ ਰਹੀ ਆ, ਬਹੁਤ ਸੰਗਤ ਹੁੰਮ ਹਮਾ ਕੇ ਇੱਥੇ ਪਹੁੰਚ ਚੁੱਕੀ ਆ ਤੇ ਬਾਕੀ ਦਾ ਜਿਹੜਾ ਵੈਦਰ ਦਾ ਸੀਗਾ ਸਕੈਜੂਲ ਉਹ ਸਾਰਾ ਕਲੀਅਰ ਹੋ ਚੁੱਕਾ ਆ। ਸੋ ਕੱਲ ਨੂੰ ਸੰਡੇ ਅਸੀਂ ਸਾਰਿਆਂ ਨੂੰ ਇਹ ਅਰਦਾਸ ਕਰਦੇ ਹਾਂ ਸਭ ਤੋਂ ਵੱਧ ਤੋਂ ਵੱਧ ਸੰਗਤ ਇੱਥੇ ਹੁੰਮ ਹਮਾ ਕੇ ਆਉਣ ਤੇ ਨਗਰ ਕੁਸ਼ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਤੇ ਆਖਰੀ ਵਿੱਚ ਸਾਡੇ ਕੋਲ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਜਿਸ ਗੁਰ ਤੇ ਅਕਲ ਗਤ ਜਾਣੀ, 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 ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ। ਜਿਸ ਗੁਰ ਕੇ ਗ੍ਰਹਿ ਪੀਸੋ ਨੀਤ, ਜਿਸ ਗੁਰ ਕੇ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਂਦ, ਜਿਸ ਪ੍ਰਸਾਦ ਵੈਰੀ ਸਭ ਮੀਂਦ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ। ਜਿਨ ਗੁਰਮੁਖੋ ਕੋ ਦੀਨਾ ਜੀਓ,
दर्शन देख देख जीवा जीवा उनके चरण तोए तोए पीवा गुर का दर्शन देख देख जीवा जीवा उनके चरण तोए तोए पीवा। आपे लायो अपना प्यार आपे लायो अपना प्यार सदा सदा तिस गुर को करी नमस्कार सदा सदा तिस गुर को करी नमस्कार गुर का दर्शन देख देख जीवा जीवा गुर के चरण तोए तोए पीवा गुर का दर्शन देख देख जीवा जीवा गुर के चरण तोए तोए पीवा। कल कलेश पै परम दुख लाथा कल कलेश पै परम दुख लाथा कहो नानक मेरा गुर समरथा कहो नानक मेरा गुर समरथा गुर का दर्शन देख देख जीवा जीवा गुर के चरण तोए तोए पीवा गुर का दर्शन देख देख जीवा जीवा उनके चरण तोए तोए पीवा गुर के 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 चरण तोए तोए पीवा गुर का दर्शन देख देख पीवा जीवा उनके चरण तोए तोए पीवा गुर के चरण तोए तोए पीवा तोए तोए पीवा तोए तोए पीवा। ਸਾਰੀ ਸੰਗਤ ਨੂੰ ਨਗਰ ਕੀਰਤਨ ਦੀਆਂ ਬਹੁਤ ਸਾਰੀਆਂ ਵਧਾਈਆਂ। ਨਗਰ ਕੀਰਤਨ ਜਿਹੜੇ ਆ ਇਹ ਸਾਡੇ ਪੰਥ ਦੀ ਆਨ ਸ਼ਾਨ ਨੂੰ ਜਿਹੜੇ ਪ੍ਰਗਟ ਕਰਦੇ ਆ ਤੇ ਨਿਸ਼ਾਨ ਜਿਹੜਾ ਆ ਪੰਥ ਦਾ ਨਿਸ਼ਾਨ ਆ ਉਹਦੀ ਸੇਵਾ ਜਿਹੜੀ ਆ ਉਹ ਪੰਥ ਦੇ ਵਿੱਚ ਜਿਹੜੀ ਨਿਸ਼ਾਨ ਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਆ ਉਹਨੂੰ ਪ੍ਰਗਟ ਕਰਦੀ ਆ ਤੇ ਉਹਦੇ ਨੂੰ ਅਸੀਂ ਆਪਣੇ ਅੱਖਾਂ ਨਾਲ ਦੇਖ ਰਹੇ ਆ। ਬਾਕੀ ਜਿਹੜੀ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਆ ਇਹਦੇ ਬਾਰੇ ਜੇ ਕਿਸੇ ਨੂੰ ਕੋਈ ਸ਼ੰਕਾ ਆ ਤੇ ਉਹ ਗੁਰਦੁਆਰਾ ਸੰਨ ਸਾਹਿਬ ਦਾ ਇਤਿਹਾਸ ਪੜ੍ਹ ਕੇ ਜਦੋਂ ਬਾਬਾ ਬੁੱਢਾ ਜੀ ਨੇ ਜਾ ਕੇ ਸੰਗਤ ਸਰੂਪ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਮਨਾਉਣ ਗਏ ਆ ਤੇ ਉਹ ਪਰੰਪਰਾ ਆ ਜਿਹਦੇ ਵਿੱਚ ਇੱਕ ਪ੍ਰੇਮ ਭਾਵਨਾ ਗੁਰੂ ਪ੍ਰਤੀ ਪਿਆਰ ਤੇ ਪੰਥ ਦੇ ਵਿੱਚ ਇਕਜੁੱਟਤਾ ਦੀ ਭਾਵਨਾ ਨੂੰ ਪ੍ਰਗਟ ਕਰਦੀ ਆ
ਤੇ ਅਸੀਂ ਆਪਣੇ ਆਪ ਨੂੰ ਬੜਾ ਸੁਭਾਗਾ ਸਮਝਦੇ ਹਾਂ ਕਿ ਅਸੀਂ ਇੱਥੇ ਗੁਰੂ ਘਰ ਵਿੱਚ ਪਹੁੰਚ ਕੇ ਇਸ ਚੀਜ਼ ਨੂੰ ਆਪਣੀ ਅੱਖਾਂ ਨਾਲ ਵਿਟਨੈਸ ਕਰ ਰਹੇ ਹਾਂ ਤੇ ਇਹ ਜਿਹੜੀ ਲੈਗੇਸੀ ਆ ਇਹ ਅਸੀਂ ਆਪਣੇ ਬੱਚਿਆਂ ਵਿੱਚ ਲੈ ਕੇ ਜਾ ਸਕੀਏ, ਆਪਣੀ ਅਗਲੀ ਜਨਰੇਸ਼ਨ ਨੂੰ ਲੈ ਕੇ ਜਾ ਸਕੀਏ, ਉਹ ਸਾਡੀ ਮਤਲਬ ਸੋਚ ਦੇ ਵਿੱਚ ਆ। ਤੇ ਪ੍ਰਮਾਤਮਾ ਬਾਕੀ ਤੁਹਾਡਾ ਚੈਨਲ ਬਹੁਤ ਸੋਹਣਾ ਕੰਮ ਕਰ ਰਿਹਾ, ਅਸੀਂ ਦੇਖ ਰਹੇ ਹਾਂ TV 84 ਜਿਹੜਾ ਇਹਦੀ ਰੀਚ ਬਹੁਤ ਜ਼ਿਆਦਾ ਆ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਨਹੀਂ ਠੰਡ ਦੇ ਵਿੱਚ ਵੀ ਸਾਰਾ ਕਰੂ ਪਹੁੰਚਿਆ ਹੋਇਆ, ਵੀਰ ਭਰਾ ਪਹੁੰਚੇ ਹੋਏ ਆ ਸਾਰੇ। ਹਾਂਜੀ ਉਹਦੇ ਲਈ ਤੁਹਾਡੇ ਧੰਨਵਾਦੀ ਹਾਂ ਜੀ। ਹਾਂਜੀ ਵਿਊਅਰਸ, ਇਹ ਸਾਡੇ ਵਿਊਅਰਸ ਨੇ ਜਿਹੜੇ ਕਹਿੰਦੇ ਆਪਾਂ ਤੁਹਾਡਾ TV 84 ਜਿਹੜਾ ਚੈਨਲ ਹੈ ਦੇਖਦੇ ਹਾਂ ਔਰ ਕਹਿੰਦੇ ਤਾਂ ਬਹੁਤ ਹੀ ਵਧੀਆ ਕੰਮ ਕਰ ਰਹੇ ਆ। ਸੋ ਬਹੁਤ ਹੀ ਵਧੀਆ ਇਹਨਾਂ ਦੇ ਵਿਚਾਰ ਸੀ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਜਿਹੜੀ ਸੇਵਾ ਹੈ ਉਹ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜੀ ਹੈ ਉਹ ਹੋ ਰਹੀ ਹੈ। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। आप मुकट मोहतारे, आप मुकट मोहतारे। ऐसे गुर को बल बल जाइए, ऐसे गुर को बल बल जाइए। नारायण नारपत नमस्कार, नारपत नमस्कार। नारायण नारपत नमस्कार, नारपत नमस्कार। ऐसे गुर को बल बल जाइए, ऐसे गुर को बल बल जाइए। आप मुकट मोहतार, ऐसे गुर को बल बल जाइए, ऐसे गुर को बल बल जाइए। लाख 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 कई को रे, वो है सो बिचार। लाख 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 कई को रे, वो है सो बिचार। विषम 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 ही पई है, लाल गुलाल रंगार। विषम 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 ही पई है, लाल गुलाल रंगार। ऐसे गुर को बल बल जाइए, ऐसे गुर
बल जाए ऐसे गुर को बल बल जाए ऐसे गुर को बल बल जाए ਸੋ ਵੀਰ ਜਿਸ ਤਰ੍ਹਾਂ ਕਿ ਇਸ ਸੇਵਾ ਦੇ ਵਿੱਚ ਬੱਚੇ ਬਜ਼ੁਰਗ ਬੀਬੀਆਂ ਸਭ ਜਿਹੜੇ ਸਾਹਮਣੇ ਬੀਬੀਆਂ ਸਾਡੇ ਨਾਲ ਮੌਜੂਦ ਨੇ ਬੜੇ ਸੋਹਣੇ ਸੂਟ ਪਾ ਕੇ ਜਿਹੜੀਆਂ ਨੇ ਗੁਰੂ ਮਹਾਰਾਜ ਦੇ ਜਿਹੜੇ ਦਰਸ਼ਨ ਨੇ ਉਹ ਕਰਨ ਆਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਹੌਲ ਬਹੁਤ ਵਧੀਆ ਹੈ ਜੀ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਨਗਰ ਕੀਰਤਨ ਦੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿਉਂਕਿ ਜਿਹੜੇ ਪੰਥ ਦੀ ਚੜ੍ਹਦੀ ਕਲਾ ਪਹਿਲਾਂ ਹੈ ਹਨਾ, ਫਿਰ ਬਾਕੀ ਗੱਲਾਂ ਬਾਅਦ ਵਿੱਚ। ਥੈਂਕ ਯੂ ਸੋ ਮੱਚ ਜਿਹੜੀਆਂ ਬੀਬੀਆਂ ਦੇ ਵਿਚਾਰ ਆਪਾਂ ਸੁਣੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕੀ ਫਤਿਹ। ਮੈਂ ਯੂਬਾ ਸੀ ਤੋਂ ਬਖਸ਼ੋ ਫਰੋਮ ਐਲਏ ਮਰਚੈਂਡਾਈਜ਼। ਮੈਂ ਜਦ ਦਾ ਨਗਰ ਕੀਰਤਨ ਹੈ ਮੈਂ ਜਦ ਹੀ ਇੱਥੇ ਆਉਂਦੀ ਹਾਂ, ਲਾਈਕ ਆਲਮੋਸਟ 43 ਇਅਰਸ ਐਂਡ ਸਾਰਿਆਂ ਨੂੰ ਸੰਗਤ ਨੂੰ ਬਹੁਤ ਲੱਖ ਲੱਖ ਵਧਾਈ ਮੇਰੇ ਵੱਲੋਂ। ਸਾਰੀ ਸੰਗਤ ਚੜ ਕੇ ਆਇਆ ਕਰੋ ਜੀ, ਗੱਜ ਵੱਜ ਕੇ। ਸਾਰੇ ਬਹੁਤ ਖੁਸ਼ ਹਨ। ਥੈਂਕ ਯੂ ਵੈਰੀ ਮਚ। ਕਹਿੰਦੇ ਨੇ ਕਿ ਆਪਾਂ ਪੂਰੇ ਜਿਹੜੇ ਨਗਰ ਕੀਰਤਨ ਸੀ, ਜਿਹੜੇ 43ਵਾਂ ਇਹ ਨਗਰ ਕੀਰਤਨ ਹੈਗਾ ਹੈ, ਕਹਿੰਦੇ ਆਪਾਂ ਹਰੇਕ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ। ਬਹੁਤ ਹੀ ਕਹਿੰਦੇ ਵਧੀਆ ਲੱਗਦਾ ਹੈ। ਸੋ ਮੇਰੇ ਨਾਲ ਇੱਥੇ ਜਿੱਦਾਂ ਕਿ ਗੁਰੂ ਦੀ ਕਿਰਪਾ ਇੰਨੀ ਹੈ, ਜਿਹੜੇ ਚੱਲ ਵੀ ਨਹੀਂ ਸਕਦੇ ਉਹ ਵੀ ਆਪਣੀਆਂ ਬਾਈਕਸ ਦੇ ਉੱਪਰ ਜਿਹੜੇ ਆਏ ਨੇ। ਹਾਂ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਦਿਵਸ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ। ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਨਗਰ ਕੀਰਤਨ ਦੇਖ ਰਹੇ ਹਾਂ, ਬੜੀ ਮਨ ਨੂੰ ਸ਼ਾਂਤੀ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੰਡ ਦੇ ਵਿੱਚ ਇੰਨੀ ਜਿੱਦਾਂ ਮੌਸਮ ਜਿਹੜਾ ਖਰਾਬ ਵੀ ਹੈਗਾ, ਪਰ ਫਿਰ ਵੀ ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਨੇ, ਕਿਉਂਕਿ ਉਹਨਾਂ ਦਾ ਪਿਆਰ ਹੀ ਇੰਨਾ ਹੈ ਗੁਰੂ ਮਹਾਰਾਜ ਦੇ ਨਾਲ। ਸੋ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਜਿਹੜੀ ਸੇਵਾ ਹੋ ਰਹੀ ਹੈ, ਔਰ ਜਿਹੜੇ ਗੁਰੂ ਕੀ ਕੀਰਤਨੀ ਨੇ ਉਹ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸੋ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਤੁਸੀਂ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਇੱਧਰ। ਹਾਂਜੀ ਕੈਮਰਾ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 43ਵੇਂ ਨਗਰ ਕੀਰਤਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ। ਸੋ ਸਾਰੀ ਸੰਗਤ ਜਿਹੜੇ ਸੁਣ ਰਹੇ ਹਵਾ ਕੇ ਇੱਥੇ ਪਹੁੰਚੋ, ਰੌਣਕਾਂ ਵਧਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਕਹਿ ਰਹੇ ਨੇ ਕਿ ਇੱਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ, ਪਹੁੰਚੋ ਇੱਥੇ ਨਗਰ ਕੀਰਤਨ ਜਿਹੜੀਆਂ ਰੌਣਕਾਂ ਨੇ ਉਹਨਾਂ ਨੂੰ ਵਧਾਓ। ਸੋ ਮੇਰੇ ਨਾਲ ਜਿਹੜਾ ਯੂਥ ਹੈ ਉਹ ਵੀ ਮੌਜੂਦ ਹੈ, ਕਿਉਂਕਿ ਜਿਹੜਾ ਯੂਥ ਹੈ ਉਹਨੇ ਹੀ ਸਾਡੀ ਜਿਹੜੀ ਸਿੱਖ ਕੌਮ ਹੈ ਉਸ ਨੂੰ ਅੱਗੇ ਲੈ ਕੇ ਜਾਣਾ। ਜਿਹੜਾ ਜੋ ਵੀ ਕਮੀਆਂ ਨੇ, ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ, ਉਹ ਦੇਖ ਰਹੇ ਨੇ, ਔਰ ਇਹਨਾਂ ਨੇ ਇਹਨਾਂ ਨੂੰ ਜਿਹੜੀ ਠੱਲ ਹੈ ਉਹ ਪਾਣੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਸਾਰਿਆਂ ਨੂੰ 39ਵੇਂ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਤਾ ਗੱਦੀ ਦਿਵਸ ਨੂੰ, ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਕੀ ਕਹਿਣਾ ਚਾਹੋਗੇ? ਸਾਰੇ ਸੰਗਤ ਨੂੰ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਵੱਧ ਚੜ ਕੇ ਜੁਬਲੀ ਦੀ ਸਹਾਇਤਾ ਕਰਨਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਵੱਧ ਚੜ ਕੇ ਪਹੁੰਚੋ, ਖੁਸ਼ੀਆਂ ਮਾਣੋ। ਹਾਂਜੀ ਭਾਈ ਸਾਹਿਬ, ਇੰਨਾ ਵਧੀਆ ਦਿਨ ਹੈਗਾ ਹੈ। ਸੋ ਆਪਾਂ ਸਾਰੇ ਇਕੱਠੇ ਹੋਏ ਆ, ਕੋਈ ਨਾ ਕੋਈ ਤਾਂ ਬੋਲੋ ਤੁਸੀਂ। ਹਾਂਜੀ, ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਸਾਰਿਆਂ ਨੂੰ ਕਹਿਣਾ ਚਾਹੁੰਦੇ ਵੱਧ ਤੋਂ ਵੱਧ ਪਹੁੰਚੋ ਇੱਥੇ। ਹਾਂਜੀ, ਸਾਰਿਆਂ ਦੇ ਇਹੀ। ਹਾਂਜੀ, ਕਿਉਂ ਨਹੀਂ ਬੋਲੋ? ਬੇਨਤੀ ਸੀਗੀ ਵੀ ਜਿਹੜੇ ਟੀਵੀ 84 ਦੇਖਣ ਵਾਲੇ ਜਿਹੜੇ ਸਰੋਤੇ ਆ, ਵੀ ਅੱਜ ਤੁਸੀਂ ਟੀਵੀ ਤੇ ਦੇਖ ਰਹੇ, ਲਾਈਵ ਦੇਖ ਰਹੇ ਆ, ਇਹ ਨਗਰ ਕੀਰਤਨ ਇੱਕ ਟਾਈਮ ਦੇ ਉੱਤੇ 2-2.5 ਹਜ਼ਾਰ ਬੰਦੇ ਦੇ ਨਾਲ ਸ਼ੁਰੂ ਹੋਇਆ ਤੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਨਗਰ ਕੀਰਤਨ ਸਾਡਾ ਪਹੁੰਚ ਗਿਆ। ਤੇ ਹੋਮ ਆ ਕੇ ਬੇਨਤੀ ਇਹ ਆ ਵੀ ਸੰਗਤ ਸੁਪਰੀਮ ਆ, ਸੰਗਤ ਦੇ ਸਹਿਯੋਗ ਦੇ ਨਾਲ ਆਓ ਤੇ ਵੱਧ ਤੋਂ ਵੱਧ ਇਹਨੂੰ ਹੋਰ ਅਸੀਂ ਵਧੀਆ ਤਰੀਕੇ ਨਾਲ ਖੁਸ਼ੀਆਂ ਮਾਣੀਏ ਗੁਰੂ ਸਾਹਿਬ ਜੀ ਦੀਆਂ, ਤੇ ਇਹਨੂੰ ਹੋਰ ਵਧਾਈਏ। ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਗੁਰੂ ਘਰ ਦੇ ਵਿੱਚ ਆਵੋ, ਸੇਵਾਵਾਂ ਲਵੋ, ਲੰਗਰ ਛਕੋ, ਪਰੇਡ ਰੋਡ ਦੇ ਵਿੱਚ ਤੁਰੋ, ਜਿੱਦਾਂ ਦੀ ਵੀ ਆਪਣੀ ਸੇਵਾ ਹੋ ਸਕਦੀ ਆ। ਸਾਰੇ ਨੌਜਵਾਨਾਂ ਨੂੰ ਇਹ ਅਪੀਲ ਆ, ਜੋ ਯੂਥ ਆ ਵੀ ਆਵੋ। ਯੂਥ ਗੁਰੂ ਘਰਾਂ ਤੋਂ ਬਹੁਤ ਦੂਰ ਹੋਣ ਲੱਗ ਪਏ ਤੇ ਅਸੀਂ ਸਾਡੇ ਇਹੀ ਕੋਸ਼ਿਸ਼ ਆ ਵੀ ਅਸੀਂ ਕਿਸੇ ਤਰ੍ਹਾਂ ਯੂਥ ਨੂੰ ਮੋੜ ਕੇ ਗੁਰੂ ਘਰਾਂ ਦੇ ਵਿੱਚ ਲੈ ਕੇ ਆਈਏ। ਇਹ ਪਹਿਲਾ ਸਟੈਪ ਸਾਡਾ ਇਹ ਆ ਵੀ ਅਸੀਂ ਜਦ ਗੁਰੂ ਘਰ ਆਈਏ, ਗੇਟਾਂ ਦੇ ਅੰਦਰ ਆਈਏ, ਅਸੀਂ ਫੇਰ ਹੀ ਗਾਹਾਂ ਤੋਂ ਗਾਹਾਂ ਕੁਝ ਗੁਰੂ ਘਰਾਂ ਦੇ ਵਿੱਚ ਵਾਧੇ ਕਰ ਸਕਦੇ ਹਾਂ। ਅਸੀਂ ਤਾਂ ਹੀ ਇਹਨਾਂ ਨੂੰ ਪ੍ਰੂਵ ਕਰ ਸਕਦੇ ਹਾਂ। ਆ ਕੇ ਸਾਨੂੰ ਦੱਸੋ
ਵੀ ਅਸੀਂ ਕਿਹੜੀਆਂ ਸਾਡੀਆਂ ਕਮੀਆਂ ਆ ਤੇ ਅਸੀਂ ਉਹਨਾਂ ਨੂੰ ਹੋਰ ਵੀ ਵਧੀਆ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਪਤੇ ਦੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਹੜਾ ਯੂਥ ਹੈ ਉਹ ਜ਼ਰੂਰ ਗੁਰੂ ਘਰਾਂ ਦੇ ਅੰਦਰ ਆਵੇ, ਕਿਉਂਕਿ ਗੇਟਾਂ ਦੇ ਬਾਹਰ ਜਿਹੜੇ ਨੌਜਵਾਨ ਨੇ ਉਹ ਖੜੇ ਹੁੰਦੇ ਨੇ, ਲੰਗਰਾਂ ਦੇ ਵਿੱਚ ਹੀ ਖੜੇ ਹੁੰਦੇ ਨੇ, ਅੰਦਰ ਨਹੀਂ ਆਉਂਦੇ, ਵਿਚਾਰ ਨਹੀਂ ਸੁਣਦੇ। ਜਿੰਨ ਚਿਰ ਉਹ ਵਿਚਾਰ ਨਹੀਂ ਸੁਣਨਗੇ ਉਹਨੇ ਤੱਕ ਉਹਨਾਂ ਨੂੰ ਕੋਈ ਵੀ ਸਿੱਖੀ ਬਾਰੇ ਪਤਾ ਨਹੀਂ ਚੱਲੇਗਾ। ਜੀ ਭਾਈ ਸਾਹਿਬ, ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਆਪ ਨੂੰ ਗੁਰਤਾ ਗੱਦੀ ਦੀਆਂ ਲੱਖ ਲੱਖ ਵਧਾਈਆਂ। ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਆ, ਇਮਾਰਤਾਂ ਦੀਆਂ ਸੇਵਾ ਚੱਲ ਰਹੀਆਂ। ਵੱਧ ਹੁਮ ਹਮਾ ਕੇ ਗੁਰੂ ਘਰ ਦੇ ਦਰਸ਼ਨ ਕਰੋ। ਸੰਗਤਾਂ ਦੂਰੋਂ ਦੁਰਾਡੇ ਤੋਂ ਪਹੁੰਚ ਰਹੀਆਂ ਆ, ਸੇਵਾ ਕਰੋ, ਗੁਰੂ ਚਰਨਾਂ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹਨਾਂ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਗੁਰੂ ਘਰ ਆਉਣ, ਸ਼ਮੂਲੀਅਤ ਕਰਨ ਔਰ ਜਿਹੜੀਆਂ ਨਗਰ ਕੀਰਤਨ ਜਿਹੜੀਆਂ ਰੌਣਕਾਂ ਨੇ ਉਸ ਨੂੰ ਵਧਾਉਣ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਸੇਵਾ ਹੈ ਉਹ ਨਿਸ਼ਾਨ ਸਾਹਿਬ ਦੀ ਚੱਲ ਰਹੀ ਹੈ। ਇਹ ਬੀਬੀਆਂ ਭੈਣਾਂ ਨੂੰ ਮੈਂ ਪੁੱਛਦੀ ਹਾਂ ਜੀ, ਭੈਣ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਹਾਂਜੀ, ਕੁਛ ਨਾ ਕੁਛ ਬੋਲੋ, ਕਿਉਂਕਿ ਤੁਸੀਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਥੇ 20 ਸਾਲ ਹੋ ਗਏ ਰਹਿੰਦਿਆਂ ਨੂੰ। ਹਰ ਸਾਲ ਅਸੀਂ ਨਗਰ ਕੀਰਤਨ ਤੇ ਆਈਦਾ ਆ, ਬਹੁਤ ਆਨੰਦ ਆਉਂਦਾ ਹੈਗਾ। ਕਹਿੰਦੇ 20 ਸਾਲ ਹੋ ਗਏ ਨੇ। ਹਾਂਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਲਾਈਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ। ਜੀ ਆਇਆਂ ਨੂੰ ਕਹਿੰਦੇ ਆ ਯੂਨੀਵਰਸਿਟੀ ਤੇ ਜਿੰਨੀ ਸੰਗਤ ਆਈ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਜੀ ਕਹਿ ਰਹੇ ਬਹੁਤ ਵਧੀਆ ਲੱਗ ਰਿਹਾ ਹੈ। 20 ਸਾਲਾਂ ਤੋਂ ਆਪਾਂ ਇੱਥੋਂ ਆ ਰਹੇ ਹਾਂ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਵੀਰ ਸੁਣ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਆ। 43ਵਾਂ ਨਗਰ ਕੀਰਤਨ ਜੋ ਜੁਬਾ ਸਿਟੀ ਦੀ ਧਰਤੀ ਤੇ ਹੋ ਰਿਹਾ ਹੈ, ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਆ। ਗੁਰੂ ਮਹਾਰਾਜ ਕਿਰਪਾ ਕਰਨੇ, ਭਾਗਾਂ ਵਾਲੀ ਧਰਤੀ ਜਿੱਥੇ ਹਰ ਸਾਲ ਲੱਖਾਂ ਹੀ ਸੰਗਤਾਂ ਆ ਕੇ ਗੁਰੂ ਦੇ ਦਰਸ਼ਨ ਕਰਦੀਆਂ ਹਨ, ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਹਨ, ਲੰਗਰ ਲੱਗਦੇ ਹਨ। ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਜੋ ਅੱਗੇ 42 ਨਗਰ ਕੀਰਤਨ ਬਹੁਤ ਹੀ ਗੁਰੂ ਦੀ ਕਿਰਪਾ ਦੇ ਨਾਲ ਸੁਚੱਜੇ ਢੰਗ ਦੇ ਨਾਲ ਕੀਤੇ ਗਏ। ਜੋ ਪਹਿਲਾ ਨਗਰ ਕੀਰਤਨ ਸੀ ਉਹਦੇ ਵਿੱਚ ਬਹੁਤ ਘੱਟ ਗਿਣਤੀ ਸੀ, ਕਿਉਂਕਿ ਉਸ ਵੇਲੇ ਆਬਾਦੀ ਬਹੁਤ ਥੋੜ੍ਹੀ ਸੀ। 4000 ਦੇ ਕਰੀਬ ਸੰਗਤਾਂ ਨੇ ਭਾਗ ਲਿਆ ਸੀ। ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਵੀ ਮੌਕਾ ਮਿਲਿਆ ਕਿ 43 ਨਗਰ ਕੀਰਤਨ ਦੇਖਣ ਦੇ। ਸੋ ਮਹਾਰਾਜ ਅਪਾਰ ਬਖਸ਼ਿਸ਼ ਕੀਤੀ ਹੈ। ਧੰਨਵਾਦੀ ਹਾਂ ਟੀਵੀ ਵਾਲਿਆਂ ਦੇ। ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਿਊਅਰਸ, ਸੇਵਾ ਦੇ ਨਾਲ ਆਪਾਂ ਜਿਹੜੇ ਆਪਣੇ ਵਿਊਅਰਸ ਦੇ ਜਿਹੜੇ ਆਪਣੇ ਸੰਗਤਾਂ ਨੇ ਉਹਨਾਂ ਦੇ ਆਪਾਂ ਜਿਹੜੇ ਵਿਚਾਰ ਨੇ ਉਹ ਲੈ ਰਹੇ ਆ। ਸੋ ਭੈਣ ਜੀ ਵੀ ਗੱਲਬਾਤ ਕਰਨਾ ਚਾਹੁੰਦੇ ਨੇ, ਆਓ ਉਹਨਾਂ ਨੂੰ ਪੁੱਛਦੇ ਆ ਉਹ ਕਿੱਦਾਂ ਮਹਿਸੂਸ ਕਰਦੇ ਨੇ। ਹਾਂਜੀ ਭੈਣ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬਹੁਤ 43ਵੇਂ ਨਗਰ ਕੀਰਤਨ ਦੀਆਂ ਵਧਾਈਆਂ। ਬੜੀ ਖੁਸ਼ੀ ਆ, ਬਹੁਤ ਸੰਗਤ ਆਈ ਆ। ਸਤਿ ਸ੍ਰੀ ਅਕਾਲ ਜੀ। ਸੋ ਭੈਣ ਜੀ, ਜਿਸ ਤਰ੍ਹਾਂ ਪਤਾ ਦੱਸਿਆ ਕਿ ਬਜ਼ੁਰਗ ਵੀ ਇਸ ਵਿੱਚ ਜਿਹੜੇ ਨਗਰ ਕੀਰਤਨ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਜੀ। ਸਾਡੇ ਕੋਲ ਇੱਕ ਨੌਜਵਾਨ ਆਏ ਨੇ, ਉਹਨਾਂ ਨੂੰ ਪੁੱਛਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਖੁੱਲ੍ਹ ਕੇ ਬੋਲੋ ਜਰਾ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਮੇਰੇ ਖਿਆਲ ਤੋਂ ਮੇਰਾ ਪਹਿਲੀ ਵਾਰ ਦੇਖ ਰਿਹਾ ਨਿਸ਼ਾਨ ਸਾਹਿਬ ਚੜ੍ਹਦਾ ਹੋਇਆ। ਬੜਾ ਵਧੀਆ ਫੀਲ ਹੋ ਰਿਹਾ। ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਹੈਗਾ? ਦੇਖਿਆ ਪਰ ਪੂਰਾ ਨਹੀਂ ਦੇਖਿਆ, ਮਤਲਬ ਪੂਰਾ ਇਹ ਪਹਿਲੀ ਵਾਰ ਹੈ। ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ। ਵਧੀਆ ਲੱਗ ਰਿਹਾ। ਸੋ ਚਾਹੋਗੇ ਕਿ ਨੈਕਸਟ ਟਾਈਮ ਵੀ ਮੈਂ ਆਵਾਂ? ਹਾਂਜੀ, ਕਿਉਂਕਿ ਇੰਨਾ ਵੈਦਰ ਵੀ ਖਰਾਬ ਹੈ। I mean, yeah. You can say in English, no problem. No, I mean like ਨਹੀਂ ਵਧੀਆ ਲੱਗ ਰਿਹਾ, ਪਰ it doesn't matter about the weather. I will be here. ਕਹਿੰਦੇ ਕਿ ਅਸੀਂ ਫਸਟ ਟਾਈਮ ਜਿਹੜਾ ਹੈਗਾ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਦੇਖ ਰਹੇ ਹਾਂ, ਕਿ ਕਹਿੰਦੇ ਰਹੇ ਕਿ ਆਪਾਂ ਅੱਗੋਂ ਵੀ ਆਪਾਂ ਆਵਾਂਗੇ। ਸੋ ਮੇਰੇ ਨਾਲ ਸਿੰਘ ਸਾਹਿਬ ਜਿਹੜੇ ਮੌਜੂਦ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਆ ਜਾਓ, ਕੈਮਰੇ ਦੇ ਸਾਹਮਣੇ ਆਓ, ਸ਼ਰਮਾਓ ਨਾ, ਖੁੱਲ੍ਹ ਕੇ ਬੋਲੋ। ਤੁਸੀਂ ਸਿੱਖੀ ਬਾਣੇ ਦੇ ਵਿੱਚ ਪੂਰੇ ਹੋ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋ? ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਂ ਦੇ ਹੇਠ ਵੇ ਸੰਗਤਾਂ ਇਕੱਠੀਆਂ ਹੋਈਆਂ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਅਸੀਂ ਆਏ ਹਾਂ ਜੁਬਾ ਸਿਟੀ ਦੇ ਨਗਰ ਕੀਰਤਨ 43ਵੀਂ ਨਗਰ ਕੀਰਤਨ ਦੇ ਸੰਬੰਧ ਵਿੱਚ ਸ੍ਰੀ ਪਾਤਸ਼ਾਹ ਸੰਗਤਾਂ ਦੇ ਦਰਸ਼ਨ ਕਰਨ ਆਏ ਹਾਂ। ਸਾਰੇ ਖਾਲਸਾ ਨੂੰ ਚੜ੍ਹਦੀ ਕਲਾ ਕਰੇ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਉਹਨਾਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਖਾਲਸਾ। ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੂਹ ਸਾਧ ਸੰਗਤ ਜੀ ਨੂੰ ਗੁਰਤਾ ਗੱਦੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੀ ਸੰਗਤ ਦਾ ਜਿਹੜੇ ਵੀ ਨਗਰ ਕੀਰਤਨ ਤੇ ਪਹੁੰਚੇ ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਨਾਲ ਨਾਲ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਵੀ ਹੋ ਰਹੀ ਹੈ, ਨਾਲ ਨਾਲ ਆਪਾਂ ਜਿਹੜੀਆਂ ਸਿੱਖ ਸੰਗਤਾਂ ਜਿਹੜੇ ਉਹਨਾਂ ਦੇ ਵਿਚਾਰ ਨੇ, ਉਹਨਾਂ ਦੀ ਫੀਲਿੰਗਸ ਨੇ, ਉਹ ਕਿੱਦਾਂ ਮਹਿਸੂਸ ਕਰ ਰਹੇ ਨੇ, ਉਹਨਾਂ ਤੋਂ ਵੀ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਪੁੱਛ ਰਹੇ ਆ। ਔਰ ਬਹੁਤ ਹੀ ਵਧੀਆ ਨਜ਼ਾਰਾ ਹੈ ਔਰ ਥੋੜਾ ਜਿਹੜਾ ਵੈਦਰ ਹੈ ਉਹ ਥੋੜਾ ਗੁੱਡ ਹੋਣਾ ਸ਼ੁਰੂ ਹੋਇਆ। ਹਾਂਜੀ ਭਾਈ ਸਾਹਿਬ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ, ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਤੁਸੀਂ? ਮੇਰਾ ਨਾਮ ਭਾਈ ਬਲਜੀਤ ਸਿੰਘ ਜੈ, ਗੁਰਦੁਆਰਾ ਸਾਹਿਬ ਇੱਥੋਂ ਮੈਂ ਹੈਡ ਗ੍ਰੰਥੀ ਸਾਹਿਬ ਜੀ ਦੀ ਜੋ ਸੇਵਾ ਹੈ ਸੰਗਤਾਂ ਨੇ ਦਾਸ ਨੂੰ ਸੌਂਪੀ ਹੋਈ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਹਨ। ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈ ਹੋਵੇ। ਸਾਧ ਸੰਗਤ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ ਕਿ ਮਹਾਨਗਰ ਕੀਰਤਨ ਜੋ ਹੈ 43ਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ੍ਹ ਨੂੰ ਜੋ ਨਗਰ ਕੀਰਤਨ ਹੈ ਬੜੇ ਪਿਆਰ ਸਤਿਕਾਰ ਨਾਲ ਕੱਢਿਆ ਜਾ ਰਿਹਾ ਹੈ। ਸੋ ਸੰਗਤਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਆਪ ਜੀ ਹੁੰਮ ਹੁਮਾ ਕੇ ਦਰਸ਼ਨ ਦਿਓ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਬਹੁਤ ਹੀ ਸੋਹਣਾ ਆਲੋਕਿਕ ਸਤਿਗੁਰੂ ਜੀ ਦਾ ਨਜ਼ਾਰਾ ਹੈ। ਸਤਿਗੁਰੂ ਜੀ ਨੇ ਨਜ਼ਰ ਭਰ ਕੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਸੋ ਇਹ TV 84 ਵਾਲੇ ਜੋ ਹਨ ਉਹਨਾਂ ਦਾ ਧੰਨਵਾਦ ਹੈ ਜੋ ਇੱਥੇ ਆ ਕਰਕੇ ਸੋਹਣਾ ਪ੍ਰੋਗਰਾਮ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਨ। TV 84 ਜੋ ਹੈ ਉਹ ਸਾਰੇ ਹੀ ਬੜੇ ਪਿਆਰ ਸਤਿਕਾਰ ਨਾਲ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਹਨ। ਗੁਰੂ ਘਰ ਦੇ ਪ੍ਰਬੰਧਕ ਕਮੇਟੀ ਸੱਜਣਾ ਵੱਲੋਂ ਜੋ ਇਹ ਨਗਰ ਕੀਰਤਨ ਉਲੀਕਿਆ ਗਿਆ ਹੈ ਉਹਦੇ ਵਿੱਚ ਸੰਗਤਾਂ ਜੋ ਹੈ ਸੰਗਤਾਂ ਨੂੰ ਅਪੀਲ ਹੈ ਹੱਥ ਜੋੜ ਕਰਕੇ ਕਿ ਆਪ ਜੀ ਆਓ, ਹੁੰਮ ਹੁਮਾ ਕੇ ਤੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ। ਆਪ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇਹ ਜੋ ਬਿਲਡਿੰਗ ਆਪ ਜੀ ਦੇਖ ਰਹੇ ਹੋ ਇਹ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਸਰਬਜੀਤ ਸਿੰਘ ਜੀ ਥਿਆੜਾ ਅਤੇ ਉਹਨਾਂ ਦੀ ਪੂਰੀ ਹੀ ਟੀਮ ਸਰਦਾਰ ਤਜਿੰਦਰ ਸਿੰਘ ਜੀ ਦੋਸਾਂਝ ਜੀ, ਸਾਰੇ ਹੀ ਮੈਂਬਰ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਇਹ ਤਿਆਰ ਕੀਤੀ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਜਣਾ ਤੇ ਸਾਰੀ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਸੋ ਕਿਰਪਾ ਕਰਨ ਜੀ ਆਪ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਆਪ ਹੁੰਮ ਹੁਮਾ ਕੇ ਦਰਸ਼ਨ ਦਿਓ ਤੇ ਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਨੇ ਬੜੇ ਵਧੀਆ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਪਾਂ ਹੋਰ ਵੀ ਦੇਖ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਆਪਣੀਆਂ ਸੰਗਤਾਂ ਜਿਹੜੇ ਵਿਚਾਰ ਨੇ ਆਪਾਂ ਤੁਹਾਡੇ ਤੱਕ ਪਹੁੰਚਾਈਏ, ਤੁਹਾਡੇ ਰੂਬਰੂ ਕਰਾਈਏ। ਪਰ ਜਿਹੜੀਆਂ ਸਿੱਖ ਸੰਗਤਾਂ ਨੇ ਜ਼ਿਆਦਾ ਸ਼ਰਮਾਂਦੀਆਂ ਨੇ। ਸੋ ਆਪਾਂ ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇਹ 43ਵਾਂ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਹੁੰਮ ਹੁਮਾ ਕੇ ਇੱਥੇ ਪਹੁੰਚੋ, ਫੈਮਲੀਆਂ ਸਮੇਤ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 43ਵਾਂ ਨਗਰ ਕੀਰਤਨ ਜੁਬਾ ਸਿਟੀ ਵਿੱਚ ਹੋਣ ਜਾ ਰਿਹਾ ਹੈ। ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਹੁੰਮ ਹੁਮਾ ਕੇ ਪਹੁੰਚੋ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ 43ਵਾਂ ਨਗਰ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ ਤੇ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਗੁਰਗੱਦੀ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਪਾਂ ਜੁੜੇ ਹਾਂ ਇੱਥੇ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਥਾਪਿਆ ਸੀਗਾ ਤੇ ਅਸੀਂ ਉਸ ਕਰਕੇ ਜੁੜੇ ਹਾਂ, ਸਾਰੇ ਮਨਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ। ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹਮੇਸ਼ਾ ਲਈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੁਣ ਤੋਂ ਤੇ ਉਸ ਤੇ ਚਾਅ ਲਾਡ ਤੇ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ ਤੇ ਕੱਲ੍ਹ ਨੂੰ ਨਗਰ ਕੀਰਤਨ ਹੈ ਤੇ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਹਾਂਜੀ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਦੱਸਿਆ ਕਿ ਤੁਹਾਨੂੰ ਬਜ਼ੁਰਗ ਵੀ ਜਿਹੜੇ ਨੇ ਸ਼ਾਮਲ, ਈਵਨ ਕਿ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰੂ ਘਰ ਦੀ, ਉਹਨਾਂ ਵੱਲੋਂ ਬੇਨਤੀ ਵੀ ਕੀਤੀ ਗਈ ਸੀ ਜਿਹੜੇ ਬਜ਼ੁਰਗ ਹੈ ਉਹ ਆਪਣੇ ਆਰਾਮ ਨਾਲ ਹੀ ਆਣ, ਕਿਉਂਕਿ ਇੱਥੇ 2-3 ਮੇਰੇ ਖਿਆਲ ਹੈਪਨਿੰਗ ਹੋ ਚੁੱਕੀ। ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ, ਮਹਾਰਾਜ ਬੜੀ ਕਿਰਪਾ, ਸਾਰੀ ਸੰਗਤ ਦੀ ਲੱਖ ਲੱਖ ਵਧਾਈ ਦਿੰਦੇ ਆ ਜੀ ਸਾਰਿਆਂ ਨੂੰ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ। ਆਪਣੇ ਸੰਗਤਾਂ ਨੇ ਬਹੁਤ ਇੰਤਜ਼ਾਮ, ਪ੍ਰਬੰਧਕ ਕਮੇਟੀ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਜੀ। ਓਕੇ, ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਧ ਸੰਗਤ ਨੂੰ, ਪ੍ਰੇਮ ਨਾਲ ਸਭ ਸੰਗਤ ਆਉਣ, ਬਸ ਇੱਕ ਦੂਜੇ ਪਿਆਰ ਕਰਨ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ ਦੇਖੋ, ਇੰਨੀ ਠੰਡ ਦੇ ਮੈਂ ਮਦਨਾ ਕੀ ਹੈ, ਮੈਂ ਤੁਹਾਨੂੰ ਦੱਸ ਦਵਾਂ ਕਿ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਹੀ, ਔਰ ਜਿਹੜੀ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਅਪੀਲ ਵੀ ਕੀਤੀ ਗਈ ਸੀ ਕਿ ਜਿਹੜੇ ਬਜ਼ੁਰਗ ਨੇ ਉਹ ਆਰਾਮ ਨਾਲ ਆਉਣ ਜਾਂ ਘਰਾਂ 'ਚ ਬੈਠ ਕੇ ਵੀ ਉਹ ਜਿਹੜੇ ਆ ਲਾਈਵ ਦੇਖ ਸਕਦੇ ਨੇ, ਪਰ ਉਹਨਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਆਪਣੇ ਗੁਰੂ ਪ੍ਰਤੀ, ਇੰਨਾ ਪਿਆਰ ਹੈ, ਪਰ ਫਿਰ ਵੀ ਉਹ ਆ ਰਹੇ ਨੇ, ਸ਼ਮੂਲੀਅਤ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਆਏ ਹੋ ਇੱਥੇ ਨਗਰ ਕੀਰਤਨ ਦੇ ਵਿੱਚ, ਇਸੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ, ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਕਿਹਾ ਕੀ ਕਹਿਣਾ ਚਾਹੋਗੇ, ਜਿਸ ਤਰ੍ਹਾਂ ਕਹਿ ਰਹੇ ਨੇ ਕਿ ਮੈਂ ਸੁਣਿਆ ਨਹੀਂ, ਹਾਂਜੀ ਕਿੱਦਾਂ ਮਹਿਸੂਸ ਕਰ ਰਹੇ, ਕੀ ਫੀਲ ਕਰ ਰਹੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਿਨ ਜਿਹੜਾ ਬਹੁਤ ਖੁਸ਼ੀਆਂ ਦਾ ਦਿਨ ਆ, ਜਿਹੜੀ ਸਾਡੀ ਸਾਰੀ ਸਾਧ ਸੰਗਤ ਯੂਬਾ ਸਿਟੀ ਤੋਂ ਅਰਾਊਂਡ ਦਾ ਵਰਲਡ ਇੱਥੇ ਇਕੱਠੀ ਹੋ ਕੇ ਆਈ ਆ। ਇੱਥੇ ਜਿਹੜੇ ਸਾਡੇ ਗੁਰੂ ਸਾਨੂੰ ਸਿੱਖਿਆ ਦੇ ਗਏ ਆ, ਉਹ ਇੱਥੇ ਪ੍ਰੈਕਟਿਸ ਕੀਤੀ ਜਾਂਦੀ ਆ। ਇੱਥੇ ਲੰਗਰ ਚੱਲ ਰਹੇ ਆ, 30-35 ਦਿਨਾਂ ਦੇ ਲੰਗਰ ਚੱਲ ਰਹੇ ਆ। 24 ਘੰਟੇ ਗੁਰਦੁਆਰਾ ਸਾਹਿਬ ਖੁੱਲ੍ਹਾ ਆ। ਕੋਈ ਬੰਦਾ, ਕੋਈ ਨੈਸ਼ਨੈਲਿਟੀ ਹੋਵੇ, ਉਹ ਜਦੋਂ ਮਰਜ਼ੀ ਇੱਥੇ ਆ ਕੇ ਲੰਗਰ ਛਕ ਲਵੇ, ਚਾਹੇ ਪ੍ਰਮਾਤਮਾ ਦੇ ਅੱਗੇ ਮੱਥਾ ਟੇਕ ਲਵੇ, ਪ੍ਰਸ਼ਾਦ ਲੈ ਲਵੇ। ਇਹ ਘਰ ਸਾਰਿਆਂ ਲਈ 24 ਘੰਟੇ ਖੁੱਲ੍ਹਾ ਰਹਿੰਦਾ ਆ। ਇਹ ਸਿੱਖੀ ਦੀ ਪਹਿਚਾਣ ਹੈ। ਇਹ ਮੈਂ ਕਿਹਾ ਸਿੱਖੀ ਦੀ ਪਹਿਚਾਣ ਹੈ। ਕਹਿ ਰਹੇ ਨੇ ਕਿ ਜਿਹੜੀ ਸੇਵਾ ਹੈ, ਲੰਗਰਾਂ ਦੀ ਸੇਵਾ ਹੋ ਰਹੀ ਹੈ, ਹਰੇਕ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਹੋ ਰਹੀ ਹੈ। ਸੋ ਇਹੀ ਸਿੱਖੀ ਦੀ ਪਹਿਚਾਣ ਹੈ। 24 ਆਵਰ ਕਹਿੰਦੇ ਜਿਹੜਾ ਲੰਗਰ ਹੈ ਉਹ ਚੱਲ ਰਿਹਾ। ਸੋ ਮੇਰੇ ਪਿੱਛੇ ਯੂਥ ਵੀ ਖੜਿਆ ਹੈ। ਹਾਂਜੀ ਕੀ ਕਹਿਣਾ ਚਾਹੁੰਦੇ? Volevo ringraziarvi tutti quanti per essere venuti a questo Nagar Kirtan. Vi aspettiamo domani e anche domenica per tutti i preparativi e un buon proseguimento della vostra giornata e vi auguro una buona giornata anche a tutti quanti voi. ਹਾਂਜੀ ਸਪੈਨਿਸ਼ ਦੇ ਵਿੱਚ ਇਹਨਾਂ ਨੇ ਜਿਹੜੀ ਵਧਾਈ ਹੈ ਦਿੱਤੀ। ਮੈਨੂੰ ਸਪੈਨਿਸ਼ ਤੇ ਕੋਈ ਨਹੀਂ ਆਣੀ, ਪਰ ਜਿਨ੍ਹਾਂ ਨੂੰ ਸਮਝ ਆ ਗਈ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਕੀ ਕਿਹਾ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੇ ਜਿੰਨੀ ਵੀ ਸੰਗਤ ਪਹੁੰਚ ਰਹੀ ਆ, ਬਹੁਤ ਸ਼ਰਧਾ ਤੇ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਦਾ ਕੱਲ੍ਹ ਨਗਰ ਕੀਰਤਨ ਕੱਢਿਆ ਜਾਵੇਗਾ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਦੇਖੋ ਛੋਟੇ ਬੱਚੇ ਨੂੰ ਬਿਲਕੁਲ ਛੋਟਾ ਹੱਥ ਵੀ ਇਹਦੇ ਠਰੇ ਪਏ ਨੇ, ਫਿਰ ਵੀ ਉਹ ਆਏ ਨੇ ਆਪਣੇ ਬੱਚੇ ਨੂੰ ਦਿਖਾਉਣ ਵਾਸਤੇ ਸਾਡੀ ਸਿੱਖੀ ਕੀ ਹੈ, ਅਸੀਂ ਕੌਣ ਆ। ਕਿਉਂਕਿ ਬਚਪਨ ਦੇ ਵਿੱਚ ਹੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਵਾਂਗੇ ਛੋਟੇ ਛੋਟੇ, ਤਾਂ ਹੀ ਉਹਨਾਂ ਨੂੰ ਪਤਾ, ਉਹਨਾਂ ਦੇ ਜਿਹੜੀ ਮੈਮਰੀ ਦੇ ਵਿੱਚ ਵਸ ਜਾਏਗਾ ਕਿ ਹਾਂ ਵੀ ਅਸੀਂ ਗੁਰੂ ਘਰ ਗਏ ਸੀ, ਉੱਥੇ ਕੀ ਹੋ ਰਿਹਾ ਸੀ, ਕੀ ਨਹੀਂ ਹੋ ਰਿਹਾ ਸੀ। ਜੇ ਆਪਣੇ ਆਪਾਂ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ, ਸਿੱਖੀ ਨਾਲ ਜੋੜਾਂਗੇ, ਜਿਹੜੀ ਗੁਰਬਾਣੀ ਨਾਲ ਜੋੜਾਂਗੇ, ਤਾਂ ਹੀ ਉਹ ਫਿਰ ਆਪਣੇ ਬੱਚਿਆਂ ਨੂੰ ਵੀ ਦੱਸਣਗੇ। ਸੋ ਹਾਂਜੀ ਕੀ ਕਹਿਣਾ ਚਾਹੋਗੇ? ਗੁਰੂ ਘਰ ਦਾ ਹਜ਼ੂਰੀ ਜਥਾ, ਹਜ਼ੂਰੀ ਜਥਾ ਜੀ ਕਹਿ ਰਹੇ ਨੇ ਕਿ ਹਾਂਜੀ ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਣੇ, ਵਿਚਾਰ ਸੁਣਨੇ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀਰਤ ਵਿੱਚ ਚਲਾਇਓ ਪੰਥ, ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਤੇ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਕੱਲ ਨੂੰ ਸਵੇਰੇ 8 ਜਾਂ 9 ਵਜੇ ਨਗਰ ਕੀਰਤਨ ਆਰੰਭ ਹੋਣਗੇ ਤੇ ਆਪ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕੀਰਤਨ ਵਿੱਚ ਹੁਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਪਰਿਵਾਰ ਸਮੇਤ ਆਉਣ ਦੀ ਕਿਰਪਾਲਤਾ ਕਰਨੀ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਯੂਬਾ ਸਿਟੀ ਦੇ ਭਾਈ ਸਾਹਿਬ ਭਾਈ ਆਤਮਜੋਤ ਸਿੰਘ ਜੀ ਰਾਗੀ ਸਿੰਘ ਨੇ ਬਹੁਤ ਸੋਹਣਾ ਕੀਰਤਨ ਕਰਦੇ ਨੇ, ਉਹ ਆਪ ਸਮੂਹ ਸੰਗਤਾਂ ਦੇ ਰੂਬਰੂ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ, ਕੈਲੀਫੋਰਨੀਆ ਦੀ ਸੰਗਤਾਂ ਨੂੰ, ਅਮਰੀਕਾ ਦੀ ਸੰਗਤਾਂ ਨੂੰ, ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਈਆਂ ਹੋਈਆਂ ਨੇ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦੀਆਂ ਤੁਸੀਂ ਜਿਹੜਾ ਅਜਬ ਨਜ਼ਾਰਾ ਜਿਹੜਾ ਤੁਸੀਂ ਵੇਖ ਰਹੇ ਹੋ, ਇਹ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਜਾ ਰਹੀ ਹੈ ਜੀ। ਤੇ ਯੂਬਾ ਸਿਟੀ ਦੀ ਧਰਤੀ ਉੱਤੇ ਬਹੁਤ ਹੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ ਤੇ ਸਮੂਹ ਸੰਗਤਾਂ ਇਕੱਤਰ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਕਿ ਪ੍ਰੈਕਟੀਕਲੀ ਇੱਕ ਕਰਕੇ ਦਿਖਾ ਰਹੇ ਆ, ਗੁਰੂ ਸਾਹਿਬ ਆਪ ਕਰਵਾ ਰਹੇ ਨੇ ਜੀ। ਸੋ ਸਮੂਹ ਪ੍ਰਬੰਧਕ ਸੱਜਣਾ ਦਾ
ਤੇ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਿਊਅਰਸ ਆਲਮੋਸਟ ਜਿਹੜੀ ਸੇਵਾ ਹੈ ਨਿਸ਼ਾਨ ਸਾਹਿਬ ਦੀ ਹੋ ਚੁੱਕੀ ਹੈ। ਪਹਿਲਾਂ ਤੇ ਤੁਸੀਂ ਦੇਖਿਆ ਕਿ ਕੱਚੇ ਦੁੱਧ ਦੇ ਨਾਲ, ਜਿਹੜਾ ਕੱਚੀ ਲੱਸੀ ਵੀ ਇਹਨਾਂ ਨੂੰ ਕਹਿੰਦੇ ਨੇ, ਦੁੱਧ ਦੇ ਵਿੱਚ ਪਾਣੀ ਮਿਲਾ ਕੇ ਉਸ ਦੇ ਨਾਲ ਆਪਾਂ ਨਿਸ਼ਾਨ ਸਾਹਿਬ ਨੂੰ ਉਹਨਾਂ ਨੇ ਪਹਿਲਾਂ ਇਸ਼ਨਾਨ ਕਰਵਾਇਆ, ਉਸ ਤੋਂ ਬਾਅਦ ਫਿਰ ਪਾਣੀ ਦੇ ਨਾਲ, ਉਸ ਤੋਂ ਬਾਅਦ ਫਿਰ ਇਹਨਾਂ ਡਰਾਈ ਕੀਤਾ ਹੈ ਸਿੱਖ ਸੰਗਤਾਂ ਨੇ। ਹੁਣ ਜਿਹੜਾ ਨਵਾਂ ਜਿਹੜਾ ਚੋਲਾ ਹੈ ਉਹ ਜਿਹੜਾ ਇਹਨੇ ਚੜਾ ਦਿੱਤਾ ਹੋਇਆ ਆਲਰੇਡੀ। ਸੋ ਹੁਣ ਇਹਨਾਂ ਨੂੰ ਟਾਈ ਕਰਕੇ ਫਿਰ ਉੱਪਰ ਨਾ ਕੀ ਸਜਾਣਾ ਹੈਗਾ। ਜਿਹੜੀ ਸੇਵਾ ਹੈ ਬੜੀ ਸ਼ਰਧਾ ਭਾਵਨਾ ਨਾਲ ਜਿਹੜੀ ਸਿੱਖ ਸੰਗਤਾਂ ਨੇ ਉਹ ਨਿਭਾ ਰਹੀਆਂ ਨੇ, ਤੁਸੀਂ ਦੇਖ ਰਹੇ ਹੋ। ਸੋ ਵਿਊਅਰਸ ਇੱਥੇ ਜਿਹੜਾ ਇਕੱਠ ਹੁੰਦਾ ਹੈ ਉਹ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਇਕੱਠ ਹੈ ਉਹ ਹੁੰਦਾ ਹੈ। ਇਹ ਜਿਹੜਾ ਵੱਖਰੀਆਂ ਸਟੇਟਾਂ ਤੋਂ ਇੰਟਰਨੈਸ਼ਨਲ ਜਿਹੜੇ ਸਿੱਖ ਸੰਗਤਾਂ ਨੇ ਉਹ ਸ਼ਮੂਲੀਅਤ ਕਰਦੇ ਨੇ। ਭਾਈ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਓ ਮਾਰਿਆ ਸਿੱਕਾ ਜਗਤ ਮੈਂ, ਨਾਨਕ ਨਿਰਮਲ ਪੰਥ ਚਲਾਇਆ। ਸਮੂਹ ਹੀ ਅਜੂਬਾ ਸਿਟੀ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਵਧੀਆ ਪ੍ਰਬੰਧ ਮੈਨੇਜਮੈਂਟ ਕਮੇਟੀ ਨੇ ਵੀ ਕੀਤਾ। ਸੋ ਗੁਰੂ ਨਾਨਕ ਜੀ ਦਾ ਫਲਸਫਾ ਹੈ ਕਿ ਆਪਾਂ ਸਾਰੀਆਂ ਹੀ ਸੰਗਤਾਂ ਦੇ ਨਾਲ ਰਲ ਮਿਲ ਕੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਹੈ। ਸੋ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈ ਮੈਨੇਜਮੈਂਟ ਨੂੰ ਵੀ ਔਰ ਸੰਗਤਾਂ ਨੂੰ ਜੋ ਠਾਠਾ ਮਾਰਦਾ ਇਕੱਠ। 2 ਦਿਨ ਪਹਿਲਾਂ ਵੀ, ਕੱਲ ਸ਼ਾਮੀ ਵੀ ਦੇਖਿਆ। ਅਸੀਂ ਤਾਂ ਕੈਨੇਡਾ ਤੋਂ ਆਏ ਹਾਂ ਵੈਸੇ, ਸੋ ਅਸੀਂ ਬਹੁਤ ਦੇਖ ਕੇ ਸਾਡਾ ਮਨ ਖੁਸ਼ ਹੋਇਆ। ਸਾਡੇ ਵੀ ਨਗਰ ਕੀਰਤਨ ਉੱਥੇ ਹੁੰਦਾ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਕਮੇਟੀ ਕੱਢਦੀ ਹੈ ਵਿਸਾਖੀ ਦੇ, ਪਰ ਆ ਉਸ ਤੋਂ ਵੀ ਬਹੁਤ ਜ਼ਿਆਦਾ ਵਧੀਆ ਆਨੰਦਪੁਰ ਸਾਹਿਬ ਦੀ ਯਾਦ ਇੱਥੇ ਆ ਕੇ ਆਂਦੀ ਤਾਜ਼ਾ ਹੁੰਦੀ ਹੈ। ਵਿਸਾਖੀ ਤੇ ਜਿਹੜਾ ਨਗਰ ਕੀਰਤਨ ਨਿਕਲਦਾ ਪਰ ਇਹੀ ਗੁਰੂ ਘਰ ਹੈ ਜਿੱਥੇ ਗੁਰਤਾ ਗੱਦੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰਤਾ ਗੱਦੀ ਨੂੰ ਸਮਰਪਣ ਜਿਹੜਾ ਨਗਰ ਕੀਰਤਨ ਹੈ, ਸਿਰਫ ਇਸੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਔਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਉਹ ਸਜਾਇਆ ਜਾਂਦਾ ਹੈ। ਸੋ ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ। ਹਾਂਜੀ, ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਦੇਖੋ ਗੁਰਦੁਆਰਾ ਸਾਹਿਬ ਦੀਆਂ ਜੋ ਕਮੇਟੀਆਂ ਹੁੰਦੀਆਂ ਨੇ ਉਹਨਾਂ ਦਾ ਫਰਜ਼ ਹੁੰਦਾ ਪ੍ਰਬੰਧ ਕਰਨਾ, ਪ੍ਰੋਗਰਾਮ ਲਿਖਣੇ। ਸੋ ਸਾਨੂੰ ਪਰਿਵਾਰਾਂ ਨੂੰ ਆਪ ਚਾਹੀਦਾ ਕਿ ਜੋ ਸਿੱਖੀ ਦਾ ਜੋ ਵਾਧਾ ਹੋਣਾ, ਪਸਾਰ ਹੋਣਾ ਹੈ, ਉਹ ਆਪਣੇ ਘਰਾਂ ਤੋਂ ਹੋਣਾ। ਸੋ ਬੀਬੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਬੰਦਿਆਂ ਦੇ ਵੀ, ਭਾਈਆਂ ਦੇ, ਆਪਣਿਆਂ ਦੇ, ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਲੈ ਕੇ ਆਓ। ਜੋ ਗੁਰਸਿੱਖੀ ਦਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਲਾਇਆ, ਇਹ ਆਪਣੇ ਘਰਾਂ ਤੋਂ ਚੱਲਣਾ। ਗੁਰਦੁਆਰਾ ਸਾਹਿਬ ਆ ਕੇ ਵੱਧ ਫੁੱਲ ਸਕਦੀ ਸਿੱਖੀ, ਪਰ ਜਿਹੜੀ ਪੈਦਾ ਹੋਣੀ ਆ ਉਹ ਘਰਾਂ ਤੋਂ ਹੋਣੀ ਆ। ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਆਪਾਂ ਸਾਂਭੀਏ, ਗੁਰਸਿੱਖੀ ਵੱਲ ਲੈ ਕੇ ਆਈਏ, ਬਾਣੀ ਤੇ ਬਾਣੇ ਨਾਲ ਜੋੜ ਕੇ ਰੱਖੀਏ। ਸੋ ਆਪਣੀ ਸਿੱਖ ਕੌਮ ਦੀ ਚੜ੍ਹਦੀ ਕਲਾ। ਇਸੇ ਤਰ੍ਹਾਂ ਦੇਖੋ ਅਸੀਂ ਤਾਂ ਕੈਨੇਡਾ ਵਿੱਚ ਬੈਠ ਕੇ ਸੋਚਦੇ ਸੀ ਕਿ ਇੱਥੇ ਹੀ ਦੁਨੀਆ, ਕਿ ਆਨੰਦਪੁਰ ਸਾਹਿਬ ਦੀ ਯਾਦ ਉੱਥੇ ਆਉਂਦੀ ਹੈ, ਪਰ ਆ ਉਸ ਤੋਂ ਵੀ ਡਬਲ ਆ। ਪ੍ਰਬੰਧ ਦੇ ਵਜੋਂ ਵੀ ਸੰਗਤਾਂ ਦੀ ਔਰ ਸਤਿਕਾਰ ਬੀਬੀਆਂ ਦਾ ਦੇਖਿਆ, ਕੱਲ ਤੋਂ ਸਿਰ ਤੇ ਚੁੰਨੀਆਂ, ਨੀਲੀਆਂ ਪੀਲੀਆਂ ਚੁੰਨੀਆਂ, ਬਹੁਤ ਹੀ ਰੰਗ ਦੇਖ ਕੇ ਬਹੁਤ ਵਧੀਆ ਲੱਗਦਾ ਜੀ। ਜਿੱਦਾਂ ਆਪਾਂ ਆਪਣੀ ਪੰਜਾਬ ਦੀ ਜਿਹੜੀ ਧਰਤੀ ਹੈ ਉੱਥੇ ਬੈਠੇ ਆ, ਸਾਨੂੰ ਉਦਾਂ ਦਾ ਜਿਹੜੀ ਫੀਲਿੰਗ ਹੈ ਉਹ ਮਹਿਸੂਸ ਹੁੰਦੀ ਹੈ ਇੱਥੇ ਆਣ ਕੇ, ਇਸ ਨਗਰ ਕੀਰਤਨ ਦੇ ਵਿੱਚ ਆਣ ਕੇ। ਸੋ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਨੇ। ਨਗਰ ਕੀਰਤਨ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਲੱਗੀ ਆ। ਜਿਹੜੇ ਵੀ ਲੋਕੀ ਘਰ ਬੈਠੇ ਆ, ਪਲੀਜ਼ ਛੇਤੀ ਆਓ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਨਾ ਕੁਛ ਤੇ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਰ ਕੀਰਤਨ ਤੇ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ, ਹਮਾ ਕੇ ਪਹੁੰਚੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਫੀਲ ਕਰ ਰਹੇ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫੀਲਿੰਗ ਤਾਂ ਪਤਾ ਹੀ ਹੈ ਜੀ, ਹਰੇਕ ਸਾਲ ਇੰਨੀ ਰੌਣਕ ਹੁੰਦੀ ਆ, ਬਾਅਦ ਦੇ ਵਿੱਚ ਸਦਾ ਆਹੀ ਦਾਜ ਹੋ ਜਾਂਦੇ ਆ ਜੋ ਰੌਣਕਾਂ ਘਟ ਜਾਂਦੀਆਂ। ਹਾਂਜੀ ਹਾਂਜੀ, ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ, ਜਿੰਨੇ ਵੀ ਸੁਣਦੇ ਆ, ਦੇਖਦੇ ਆ, ਸਾਰਿਆਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਤੁਸੀਂ ਹੁਣ ਕੈਮਰੇ ਦੇ ਸਾਹਮਣੇ ਆ ਗਏ ਹੋ, ਇਦਾਂ ਤਾਂ ਤੁਸੀਂ ਜਾ ਨਹੀਂ ਸਕਦੇ ਹੈਗੇ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰੋਗਰਾਮ ਲੱਗਾ, ਬਹੁਤ ਰੌਣਕ ਆ। ਹਾਂਜੀ, ਕਹਿੰਦੇ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ। ਇਹਨਾਂ ਨੂੰ ਅਚਾਨਕ ਹੀ ਆਪਾਂ ਫੜਿਆ ਹੈ, ਇਹਨਾਂ ਨੇ ਆਪਣੇ ਮਾਈਂਡ ਦੇ ਵਿੱਚ ਕੋਈ ਵਿਚਾਰ ਨਹੀਂ ਬਣਾਏ ਸੀ। ਸੋ ਇਟਸ ਗੁੱਡ ਔਨ ਦਾ ਸਪਾਟ। ਥੈਂਕ ਯੂ ਸੋ ਮਚ। ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਗੁਰਗੱਦੀ ਦੇਸ਼ ਦੀਆਂ ਲੱਖ ਲੱਖ ਮੁਬਾਰਕਾਂ। ਤੇ ਕਿਦਾਂ ਫੀਲ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਇੱਥੋਂ ਲੋਕਲ ਆ ਜਾਂ ਕਿਧਰੇ ਹੋ? ਲੋਕਲ ਆ। ਇਹ ਕਿੰਨੇ ਸਾਲਾਂ ਤੋਂ ਆ ਰਹੇ ਹੋ?
32 ਸਾਲ ਤੋਂ। 32 ਸਾਲ ਤੋਂ। ਸੋ 32 ਸਾਲਾਂ ਦੇ ਵਿੱਚ ਕੀ ਚੇਂਜ ਦੇਖੀ ਤੁਸੀਂ? ਚੇਂਜ ਬਹੁਤ ਚੇਂਜ ਦੇਖੀ। ਜਦੋਂ 32 ਸਾਲ ਮੈਂ ਪਹਿਲੇ ਦੇਖਿਆ ਸੀ ਨਾ, ਜਦੋਂ ਆਪਾਂ ਇੰਡੀਆ ਦੇ ਵਿੱਚ ਜਿੱਦਾਂ ਆਪਣੇ ਮਗਰ ਥੋੜੀ ਸੰਗਤ ਦੇ ਜਾਂਦੇ ਆ, ਇਦਾਂ ਥੋੜੀ ਸੀ, ਪਰ ਵਾਦੀ ਹੁਣ ਤਾਂ ਲੱਖਾਂ ਦੇ ਹਿਸਾਬ ਹੋ ਗਈ ਆ। ਬਾਕੀ ਆ ਜਿਹੜੇ ਪ੍ਰੋਗਰਾਮ ਆਪਾਂ ਦੇਖਦੇ ਆ ਬਾਹਰ ਟੀਵੀ ਤੇ, ਗੁਰਦੁਆਰਾ ਸਾਹਿਬ ਬਣਦਾ ਆ, ਬਹੁਤ ਚੇਂਜਸ ਆਈ ਆ, ਬਹੁਤ ਵਧੀਆ ਲੱਗਦਾ। ਹੁਣ ਤਾਂ ਇਦਾਂ ਲੱਗਦਾ ਆਨੰਦਪੁਰ ਸਾਹਿਬ ਆਏ ਆ। ਹਾਂਜੀ, ਗੁਰੂ ਦੀ ਕਿਰਪਾ ਆ। ਜਿਹੜੇ ਸਾਡੇ ਰਿਸ਼ਤੇਦਾਰ ਬਾਹਰੋਂ ਆਉਂਦੇ, ਨਿਊਯਾਰਕ ਤੋਂ, ਐਲੇ ਤੋਂ, ਇਹ ਮੇਰੀ ਭੈਣ ਫਰੀਜਨੋ ਤੋਂ ਆਈ ਆ, ਇਹ ਕਹਿੰਦੇ ਕਿ ਅਸੀਂ ਕਹੀਦਾ ਅਸੀਂ ਆਨੰਦਪੁਰ ਸਾਹਿਬ ਨੂੰ ਚੱਲੇ ਆ, ਤੇ ਅਸੀਂ ਕਹੀਦਾ ਅਸੀਂ ਤਾਂ ਲੱਕੀ ਆ, ਅਸੀਂ ਇਸ ਧਰਤੀ ਤੇ ਹੀ ਰਹਿੰਦੇ ਆ, ਕੋਲ ਰਹਿੰਦੇ ਆ। ਤੇ ਸੁਖਨਾ ਬੱਚੇ ਵੀ ਗੁਰੂ ਦੇ ਨਾਲ ਜੁੜੇ ਆ, ਇੱਥੇ ਦੇ ਜੰਪਾਲ ਆ, ਸਰਦਾਰ ਆ ਤੇ ਪੰਜਾਬੀ ਐ ਨਾ ਪਿਓਰ ਬੋਲੂਗੇ, ਤੁਹਾਨੂੰ ਇਦਾਂ ਲੱਗੂਗਾ ਵੀ ਇੰਡੀਆ ਤੋਂ ਆਏ ਆ। ਇੰਡੀਆ ਤੋਂ, ਹਾਂਜੀ, ਇਦਾਂ ਮਹਿਸੂਸ ਹੁੰਦਾ ਹੈ। ਹਾਂਜੀ। ਸੋ ਵਿਊਅਰਸ ਕਹਿ ਰਹੇ ਨੇ ਕਿ ਆਨੰਦਪੁਰ ਸਾਹਿਬ ਦੀ ਜਿਹੜੀ ਸਾਨੂੰ ਯਾਦ ਆਉਂਦੀ ਹੈ, ਸਾਨੂੰ ਆਪਾਂ ਜਿਹੜੀ ਉਹ ਘਾਟ ਜਿਹੜੀ ਮਹਿਸੂਸ ਕਰਦੇ ਆ, ਪਰ ਇੱਥੇ ਆਣ ਕੇ ਕਹਿੰਦੇ ਹਰ ਸਾਲ ਦੇ ਸਾਲ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ। ਸੋ ਬਹੁਤ ਹੀ ਵਧੀਆ ਵਿਚਾਰ ਸਾਡੀਆਂ ਬੀਬੀਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਸੋ ਤੁਸੀਂ ਜੁੜੇ ਰਹੋ ਸਾਡੇ ਨਾਲ। ਵਿਊਅਰਸ ਇਸ ਦਫਾ ਤੇ ਬੜਾ ਹੀ ਵਧੀਆ ਲੱਗ ਰਿਹਾ। ਲਾਸਟ ਟਾਈਮ ਮੈਨੂੰ ਯਾਦ ਹੈ ਕਿ ਜਿਹੜੀਆਂ ਬੀਬੀਆਂ ਨੇ ਭੱਜ ਕੇ ਪਿੱਛੇ ਜਾਂਦੀਆਂ, ਇੰਨੀਆਂ ਸ਼ਰਮਾਉਂਦੀਆਂ ਸੀ। ਹੁਣ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਬੀਬੀਆਂ ਆਪ ਕਹਿੰਦੀਆਂ ਹਾਂਜੀ ਆਪਾਂ ਕੁਝ ਬੋਲਣਾ ਚਾਹੁੰਦੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈਗਾ ਪਰਮਜੀਤ ਕੌਰ ਐਂਡ ਮੈਂ ਫੋਰਟ ਵਿਨ ਇੰਡੀਆਨਾ ਤੋਂ ਆਈ ਹਾਂ। ਇੰਡੀਆਨਾ ਤੋਂ। ਇਹ ਮੇਰਾ ਸੈਕੰਡ ਈਅਰ ਆ ਐਂਡ ਅਸੀਂ ਬਹੁਤ ਸੋਹਣਾ ਲੱਗਾ ਇੱਥੇ ਆਉਣ ਨੂੰ, ਯੂਬਾ ਸਿਟੀ ਨੂੰ, ਨਗਰ ਕੀਰਤਨ ਨੂੰ। ਆ ਸਾਡੀ ਨੀਸ ਆ, ਇੱਥੇ ਰਹਿੰਦੀ ਯੂਬਾ ਸਿਟੀ, ਜਿਨ੍ਹਾਂ ਨੇ ਸਾਨੂੰ ਬੁਲਾਇਆ ਐਂਡ ਬਹੁਤ ਸੋਹਣਾ ਨਗਰ ਕੀਰਤਨ ਹੈ। ਅਸੀਂ ਬਹੁਤ ਬਲੈਸਡ ਆ ਆਪਣੇ ਧਰਮ ਦਾ। ਸਾਡਾ ਧਰਮ ਬਹੁਤ ਅੱਛਾ ਆ, ਬੜਾ ਰਿਚ ਹੈ, ਬਹੁਤ ਰੀਚੇਬਲ ਆ। ਦੇਖੋ ਕਿੰਨੀ ਸੰਗਤ ਇੱਥੇ ਆਈ ਆ ਐਂਡ ਪ੍ਰਬੰਧ ਵੀ ਕਿੰਨੇ ਵਧੀਆ ਕੀਤੇ। ਬਹੁਤ ਸੋਹਣਾ ਕਮੇਟੀ ਨੇ ਪ੍ਰੋਗਰਾਮ ਕੀਤਾ ਇੱਥੇ। ਐਨਾ ਆਰਗੇਨਾਈਜੇਸ਼ਨ ਮੈਂ ਕਦੇ ਦੇਖਿਆ ਨਹੀਂ ਲਾਈਫ ਵਿੱਚ ਐਂਡ ਮੈਂ ਸੋ ਬਲੈਸਡ ਆ ਕਿ ਮੈਂ ਇੱਥੇ ਆਈ ਹਾਂ ਐਂਡ ਹੋਪਫੁਲੀ ਵਾਹਿਗੁਰੂ ਸਾਡੇ ਬੱਚਿਆਂ ਨੂੰ ਅਗਲੇ ਸਾਲ ਇੱਥੇ ਲੈ ਕੇ ਆਏਗਾ ਕਿ ਮੈਂ ਉਹਨਾਂ ਨਾਲ ਵੀ ਸ਼ੇਅਰ ਕਰ ਸਕਦੀ ਹਾਂ ਇੰਨਾ ਸੋਹਣਾ। ਸੋ ਬੜੇ ਖੁਸ਼ ਨੇ, ਕਹਿ ਰਹੇ ਕਿ ਬੜਾ ਵਧੀਆ ਦਿਨਾ ਕੀ ਇਹ ਪ੍ਰੋਗਰਾਮ ਕੀਤਾ ਹੋਇਆ ਹੈ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਹਾਂਜੀ, ਕਹਿੰਦੇ ਨੇ ਆਪਾਂ ਇੰਡੀਆਨਾ ਤੋਂ ਆਏ ਹਾਂ। ਤੁਹਾਨੂੰ ਆਪਾਂ ਦੱਸਿਆ ਕਿ ਜਿਹੜੀਆਂ ਸਿੱਖ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ 'ਚੋਂ ਇਸ ਜਿਹੜੇ ਨਗਰ ਕੀਰਤਨ ਦੇ ਵਿੱਚ, ਇਸ ਸਮਾਗਮਾਂ ਦੇ ਵਿੱਚ ਦੇਸ਼ ਸ਼ਮੂਲੀਅਤ ਕਰਨ ਵਾਸਤੇ ਪਹੁੰਚ ਰਹੀਆਂ ਨੇ। ਸੋ ਭੈਣ ਜੀ ਵੀ ਲੋਕਲੀ ਨੇ, ਇਹਨਾਂ ਦੇ ਵਿਚਾਰ। ਹਾਂਜੀ, ਕਹਿੰਦੇ ਆਪਾਂ ਨਹੀਂ ਬੋਲਣਾ, ਲੋਕਲ ਨੇ ਤਾਂ ਵੀ ਕਹਿੰਦੇ ਆਪਾਂ ਨਹੀਂ ਬੋਲਣਾ। ਇੰਡੀਆਨਾ ਵਾਲੇ ਆਣ ਕੇ ਵੀ ਆਪਣੀਆਂ ਜਿਹੜੇ ਵਿਚਾਰ ਨੇ ਉਹ ਦੇ ਰਹੇ ਨੇ। ਸੋ ਬਹੁਤ ਹੀ ਵਧੀਆ ਲੱਗ ਰਿਹਾ, ਕਹਿੰਦੇ ਨੇ ਥੈਂਕ ਯੂ ਸੋ ਮਚ। ਹਾਂਜੀ, ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਆਓ ਭਾਈ ਸਾਹਿਬ, ਸੋ ਇਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਉਣ ਜਾਣੇ ਆ। ਹਾਂਜੀ, ਇੱਧਰ ਆ ਜਾਓ ਕਿਉਂਕਿ ਕੈਮਰਾ ਇਸ ਸਾਈਡ ਤੇ ਆ। ਸੋ ਵੀਰ ਸਾਡੇ ਜਿਹੜੇ ਤੁਹਾਨੂੰ ਨੇ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ। ਬਹੁਤ ਸੰਗਤਾਂ ਦਾ ਉਤਸ਼ਾਹ ਆ, ਬਹੁਤ ਵਧਾਈਆਂ, ਬਹੁਤ ਚੜ੍ਹਦੀ ਕਲਾ ਆ, ਬੜੀ ਸੰਗਤ ਇਕੱਠ ਰਿਹਾ, ਬਹੁਤ ਕਿਰਪਾ, ਬੜਾ ਉਤਸ਼ਾਹ ਆ, ਬਹੁਤ ਕਿਰਪਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਭਾਈ ਸਾਹਿਬ, ਆ ਜਾਓ, ਤੁਸੀਂ ਵੀ ਸ਼ਰਮਾਓ ਨਾ, ਆ ਜਾਓ। ਇਸ ਦਫਾ ਮੈਂ ਮਹਿਸੂਸ ਕਰ ਰਹੀ ਹਾਂ ਕਿ ਜਿਹੜੇ ਲੇਡੀਜ਼ ਨੇ ਉਹ ਨਹੀਂ ਸ਼ਰਮਾ ਰਹੀਆਂ, ਜਿਹੜੇ ਜੈਂਟਸ ਨੇ ਉਹ ਸ਼ਰਮਾ ਰਹੇ ਨੇ। ਸੋ ਕੋਈ ਗੱਲ ਨਹੀਂ, ਅਗਲੀ ਵਾਰੀ ਜਿਹੜੇ ਜਦੋਂ ਆਪਾਂ ਨਗਰ ਕੀਰਤਨ ਅਗਲੇ ਪਹੁੰਚਾਂਗੇ ਉੱਥੇ ਜ਼ਰੂਰ ਇਹ ਬੋਲਣਗੇ। ਹਾਂਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਜਿਹੜੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ ਔਰ ਜਿਹੜੇ ਗੁਰੂ ਕੇ ਕੀਰਤਨੀਏ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਇਹ ਸਿੱਖ ਸੰਗਤਾਂ ਨੂੰ ਆਪਣੇ ਜਿਹੜੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। झूलते निशान रहे पंत महाराज के, 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 झूलते निशान रहे 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 पंत
निशान रहे पंत महाराज के, झूलते 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 निशान रहे पंत महाराज के, लागते दीवान 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 रहे पंत महाराज के, झूलते निशान 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 रहे पंत महाराज के, लागते दीवान 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 रहे पंत महाराज के, झूलते निशान 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 रहे पंत महाराज के, लागते दीवान 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 रहे पंत महाराज के, झूलते निशान 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 रहे पंत महाराज के, नासिरो मंसूर गुरु गोबिंद सिंह, 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 एक दी मंजूर 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 गुरु गोबिंद सिंह, हकरा गंजूर 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 गुरु गोबिंद सिंह, जुमला फैज नूर गुरु गोबिंद सिंह, जुमला फैज नूर गुरु गोबिंद सिंह, हक हक अगाह गुरु गोबिंद सिंह,
गोबिंद सिंह वाहे जी अनवार गुरु गोबिंद सिंह वाहे जी अनवार गुरु गोबिंद सिंह वाहे जी अनवार गुरु गोबिंद सिंह काशफुल असरार 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 गुरु गोबिंद सिंह अल मुल अस्तार गुरु गोबिंद सिंह अल मुल अस्तार गुरु गोबिंद सिंह अबर रहमत बार 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 गुरु गोबिंद सिंह मुकबलो मकबूल गुरु गोबिंद सिंह मुकबलो मकबूल गुरु गोबिंद सिंह वासलो मौसूल गुरु गोबिंद सिंह वासलो मंसूर गुरु गोबिंद सिंह जाफरोज नहर गुरु गोबिंद सिंह जाफरोज नहर गुरु गोबिंद सिंह फैज हक रबहर गुरु गोबिंद सिंह गुरु गोबिंद सिंह हकरा महबूब गुरु गोबिंद सिंह हकरा महबूब गुरु गोबिंद सिंह तालब मतलूब गुरु गोबिंद सिंह तालब मतलूब गुरु गोबिंद सिंह एक राह फतह गुरु गोबिंद सिंह एक राह फतह गुरु गोबिंद सिंह जान दिल राह गुरु गोबिंद सिंह जान दिल राह गुरु गोबिंद सिंह साहिब अकलील गुरु गोबिंद सिंह साहिब अकलील गुरु गोबिंद सिंह सिले हक तसील गुरु गोबिंद सिंह सिले हक तसील गुरु गोबिंद सिंह खाजन हरगंज गुरु गोबिंद सिंह खाजन हरगंज गुरु गोबिंद सिंह बरह में हर रंज गुरु गोबिंद सिंह बरह में हर रंज गुरु गोबिंद सिंह सावर अवाक गुरु गोबिंद सिंह गोबिंद सिंह हर दो आलम ताक गुरु गोबिंद सिंह हर दो आलम ताक गुरु गोबिंद सिंह हक खुद वसाफ गुरु गोबिंद सिंह हक खुद वसाफ गुरु गोबिंद सिंह बरतरी औसाफ गुरु गोबिंद सिंह खास का दर पाए गुरु गोबिंद सिंह खास का दर पाए गुरु गोबिंद सिंह कुदसियां बाराए गुरु गोबिंद सिंह कुदसियां बाराए गुरु गोबिंद सिंह जानो दिल राह गुरु गोबिंद सिंह जानो दिल राह गुरु गोबिंद सिंह ला मकां पबोस गुरु गोबिंद सिंह ला मकां गुरु गोबिंद सिंह सुलस हम महकुम गुरु गोबिंद सिंह सुलस हम महकुम गुरु गोबिंद सिंह रुआब हम मस्तूम गुरु गोबिंद सिंह गुरु गोबिंद सिंह सुदस हल्का बगैस गुरु गोबिंद सिंह सुदस हल्क बगोस गुरु गोबिंद सिंह दुश्मन अफगान जोश गोबिंद सिंह दुश्मन अफगान जोश गोबिंद सिंह खालिसो बेकीना गुरु गोबिंद सिंह
गुरु गोबिंद सिंह हक हक आदेश गुरु गोबिंद सिंह बादशाह दरवेश 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 गुरु गोबिंद सिंह मुकर मुल फजाल गुरु गोबिंद सिंह मुकर फेक रात गुरु गोबिंद सिंह मुन्ने मुल मुताल गुरु गोबिंद सिंह मुन्ने मुल मुताल गुरु गोबिंद सिंह कार मुल कराम गुरु गोबिंद सिंह कार मुल कराम गुरु गोबिंद सिंह राहे मुल राम गुरु गोबिंद सिंह राहे मुल राम गुरु गोबिंद सिंह नाए मुल मुनियाम गुरु गोबिंद सिंह नाए मुनियाम गुरु गोबिंद सिंह पाहे मुल पहाम गुरु गोबिंद सिंह पाहे मुल राम गुरु गोबिंद सिंह कायम पैदा गुरु गोबिंद सिंह कादरे हर कार 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 गुरु गोबिंद सिंह एक सारा यार 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 गुरु गोबिंद सिंह नासिरो मंसूर गुरु गोबिंद सिंह नासिरो मंसूर गुरु गोबिंद सिंह नासिरो मंसूर गुरु गोबिंद बोले रामकली महला तीजा निक ओंकार सतगुरु प्रसाद आनंद पया मेरी माए सतगुरु मैं पाया सतगुरु का पाया सैद सिद्धि मन वधिया वरदाना राग रतन परवार परिया शब्द गावन आया गावो हरि तेरा मन जिनी बरसाना कहे नानक आनंद हुआ सतगुरु मैं पाया हे मन मेरे तू सदा रहो हर नाल रतु मन मेरे दुख सब विसारना अंगीकारो करे तेरा काज सब सवारना गला सुमरत स्वामी को क्यों मनो विसारे कहे नानक मन मेरे सदा रहो साचे साहिबा जाना ही घर तेरा हर तेरे सब कुछ है सदा सलाह तेरी नाम मन बसावे नाम जिनके मन वसिया वाजे शब्द करे कह नानक सच्चे साथ जाना ही करते साचा नाम मेरा आधारो साच नाम आधार मेरा दिन सुखान साथ कर शांत सुख मन गाय बसिया जन इच्छा सब पुजाया सरा कुर्बान पिता गुरु हो जिसकी आए बढ़िया कह नानक सुनो संतो शब्द करो प्यारो साचा नाम मेरा आधारो वाजे कंठ शब्द चितार सुभागे आर सुभागे शब्द वाजे कला जित करता पंच तूत तुवास कीते काल कंठ कुमारा काम पाया तुझ जन को राम हर के लागे कह नानक तैस को आदित कर अनहद वाजे अनंत सुनो बड़ भागी हो सगल मनोरथ पार ब्रह्म प्रभ पाया उतरे सगल विसूरे दुख रोग संताप उतरे सुनी सच्ची वाणी संत साधन पै चल से पूरे गुर के जानी तुमसे पुनीत कहते सुनत सतगुर रहे आपन बिनवंत नानक गुर
ਚਰਨ ਲਾਗੇ ਵਾਜੇ ਅਨੇ ਤੁਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਧਿਰਾਈ ਰਾਜਾ ਕੇ ਚੰਗਿਆਈਆਂ ਬੁਰੀਆਈਆਂ ਵਾਜੇ ਧਰਮ ਹਦੂਰ ਕਲਮੀਆਂ ਕੋ ਆਪਣੀ ਕੇ ਜਿਹੜੇ ਕੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਪਾਰ ਨਾਨਕ ਦੇ ਮੁਖ ਉਜਲੇ ਕੇਤੇ ਛੁਪੇ ਨਾਲ ਜਿੰਨੀ ਨਾਮ ਧਿਆਇਆ ਗਏ ਮੁਸਕਤ ਪਾਰ ਨਾਨਕ ਦੇ ਮੁਖ ਉਜਲੇ ਕੇਤੇ ਛੁਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਸੋ ਵਿਊਅਰਸ, ਇਹ ਸੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਇਹ ਹੋ ਚੁੱਕੀ ਹੈ ਯੂਬਾ ਸਿਟੀ ਕੈਲੀਫੋਰਨੀਆ ਦੀ ਧਰਤੀ ਤੇ। ਜਿਹੜਾ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖਿਆ ਜਿਹੜੀ ਸੇਵਾ ਕਰ ਰਹੇ ਸਨ, ਜਿਸ ਦੇ ਵਿੱਚ ਬਜ਼ੁਰਗ ਵੀ ਸ਼ਾਮਿਲ ਸਨ, ਬੀਬੀਆਂ ਵੀ ਸ਼ਾਮਿਲ ਸਨ, ਬੱਚੇ ਵੀ ਸ਼ਾਮਿਲ ਸਨ ਤੇ ਨੌਜਵਾਨ ਵੀ ਸ਼ਾਮਿਲ ਸਨ। ਸੋ ਜਿਹੜਾ ਇਹ ਐਡਾ ਵੱਡਾ ਜਿਹੜਾ ਕਾਰਜ ਹੈ ਇਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਇਆ ਹੈ। ਸੋ ਪਹਿਲਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਚੋਲਾ ਸਾਹਿਬ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਉਹ ਚੇਂਜ ਕੀਤਾ ਜਾਂਦਾ ਹੈ, ਸੋ ਅੱਜ ਵੀ ਜਿਹੜਾ ਚੇਂਜ ਕੀਤਾ ਹੈ। ਸੋ ਬਹੁਤ ਹੀ ਵਧੀਆ ਸੀ ਇਕੱਠ, ਬਹੁਤ ਹੀ ਵਧੀਆ ਰੌਣਕ ਸੀ ਔਰ ਗੁਰੂ ਕੇ ਜਿਹੜੇ ਕੀਰਤਨੀਏ ਸੀ ਉਹਨਾਂ ਨੇ ਆਪਣੀ ਕੀਰਤਨ ਦੁਆਰਾ ਜਿਹੜੇ ਸਿੱਖ ਸੰਗਤਾਂ ਨੂੰ ਜਿਹੜਾ ਨਿਹਾਲ ਕੀਤਾ ਹੈ। ਸੋ ਜਿਹੜਾ 43ਵਾਂ ਨਗਰ ਕੀਰਤਨ ਹੈਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਮਹਾਨ ਨਗਰ ਕੀਰਤਨ ਹੈਗਾ ਉਹ ਕੱਲ ਕੱਢਿਆ ਜਾਏਗਾ, ਸਜਾਇਆ ਜਾਏਗਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ। ਸੋ ਅੱਜ ਪੂਰਾ ਦਿਨ ਜਿਹੜੇ ਨੇ ਉਹ ਦੀਵਾਨ ਜਿਹੜੇ ਉਹ ਸੱਜਣਗੇ, ਜਿਸ ਦੇ ਵਿੱਚ ਜਿਹੜੇ ਵਿਦਵਾਨ ਨੇ ਉਹ ਆਪਣੀਆਂ ਵਿਚਾਰਾਂ ਜਿਹੜੀਆਂ ਦੇਣਗੇ ਔਰ ਗੁਰੂ ਕੇ ਕੀਰਤੀ ਨੇ ਆਪਣੇ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ। ਔਰ ਜਿਸ ਤਰ੍ਹਾਂ ਕਿ ਤੁਸੀਂ ਆਪਾਂ ਤੁਹਾਨੂੰ ਰੂਬਰੂ ਕਰਵਾਇਆ ਆਪਣੀਆਂ ਸਿੱਖ ਸੰਗਤਾਂ ਦੇ ਨਾਲ, ਉਹਨਾਂ ਦੇ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਜਿਹੜਾ ਤੁਹਾਨੂੰ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹ ਪਸੰਦ ਆਇਆ ਹੋਵੇਗਾ। ਸੋ ਮੈਂ ਤੁਹਾਡੇ ਨਾਲ ਫਿਰ ਜੁੜਾਂਗੀ ਕੁਝ ਹੀ ਪਲਾਂ ਦੇ ਬਾਅਦ। ਸੋ ਆਸ ਕਰਦੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਮੈਂ ਨੀਲਮ ਕੌਰ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।